ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਖਬਰ ਤੇ ਨਜ਼ਰ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 21 ਅਪ੍ਰੈਲ ਦਿਨ ਹੈਗਾ ਜੀ ਸ਼ੁੱਕਰਵਾਰ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਾਰੇ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਮੈਡੀਕਲ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਚੱਲ ਰਹੇ ਮੈਡੀਕਲ ਦੇ ਵਿੱਚ ਚੇਂਜਸ ਕਰਵਾਉਣਾ ਹੈ, ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਹਾਸਿਲ ਕਰਨੀ ਹੈ, ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500। ਟੇਰਕੇਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੀ ਟੇਰਕੇਆਣਾ 415-909-0503। ਜੀਕੇ ਧਨੋਤਾ, ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ। GN ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ 'ਚ ਲੋਕੇਸ਼ਨ ਹੈ। ਕਾਲ 209-277-0113। ਬੂਟਾ ਸਿੰਘ ਰਾਣੀਪੁਰ ਫਰੈਸਨੋ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਅੰਮ੍ਰਿਤਪਾਲ ਸਿੰਘ ਦੀ ਪਤਨੀ ਨੂੰ ਏਅਰਪੋਰਟ ਦੇ ਉੱਤੇ ਰੋਕਿਆ ਗਿਆ। ਕੱਲ ਵੀ ਆਪਾਂ ਇਸ ਦਾ ਜ਼ਿਕਰ ਕਰ ਰਹੇ ਸੀ। ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਇਸ ਦੇ ਉੱਤੇ ਬਿਆਨ ਦਿੱਤਾ ਵੀ ਇੱਦਾਂ ਜਿਹੜਾ ਰੋਕਣਾ ਜਾਇਜ਼ ਨਹੀਂ ਆ। ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਵੀ ਇਸੇ ਤਰੀਕੇ ਦਾ ਹੀ ਕੋਈ ਬਿਆਨ ਦਿੱਤਾ ਸੀ। ਨਹੀਂ, ਦੇਖੋ, ਜ਼ਿਆਦਾਤਰ ਜਿਹੜੇ ਪ੍ਰਤੀਕਰਮ ਆਏ ਨੇ, ਚਲੋ ਜਿੰਨੇ ਵੀ ਆ, ਉਹ ਇਸੇ ਹੱਕ 'ਚ ਹੀ ਆਏ ਆ। ਦੇਖੋ, ਵੈਸੇ ਵੀ ਸਾਡਾ ਉਦਾਂ ਵੀ ਤੁਹਾਨੂੰ ਪਤਾ ਹੀ ਆ, ਹੁਣ ਤਾਂ ਥੋੜਾ ਫਰਕ ਪੈ ਗਿਆ, ਪਰ ਸਾਡਾ ਸੱਭਿਆਚਾਰ ਹੀ ਐਸਾ ਹੈ ਕਿ ਬਈ ਆਪਾਂ ਕਹਿੰਦੇ ਕਿ ਯਾਰ ਚਲੋ ਠੀਕ ਹੈ, ਤੁਹਾਡੇ ਵਖਰੇਵੇਂ ਹੋ ਸਕਦੇ ਆ, ਤੁਹਾਡੀ ਵਿਰੋਧਤਾ ਹੋ ਸਕਦੀ ਆ, ਪਰ ਧੀ ਭੈਣ ਦਾ ਕੀ, ਇਹ ਚੀਜ਼ ਹੈਗੀ ਆ ਨਾ। ਦੂਜੀ ਗੱਲ ਇਹ ਆ ਕਿ ਹੁਣ ਦੇਖੋ, ਉਹਦੇ 'ਚ ਤੋਂ ਨਿਕਲ ਤਾਂ ਕੁਛ ਰਿਹਾ ਨਹੀਂ, ਕਿਉਂਕਿ ਸਪਸ਼ਟਤਾ ਹੈ ਨਹੀਂ ਮਾਮਲੇ ਦੇ ਵਿੱਚ। ਜਿਹੜੇ ਅਮਰਤਪਾਲ ਸਿੰਘ ਦੇ ਜਾਂ ਬੀਬੀ ਦੇ ਉਹ ਰਿਲੇਟਿਵ ਸਾਹਮਣੇ ਆਏ ਨੇ, ਉਹ ਬੋਲ ਰਹੇ ਸਨ ਇੱਕ ਬਾਈਟ ਤੇ, ਸੱਜਣ, ਹੁਣ ਮੈਨੂੰ ਐਗਜ਼ੈਕਟ ਪਤਾ ਨਹੀਂ ਹੈ ਕਿਉਂਕਿ ਇਹਨਾਂ ਦੇ ਰਿਲੇਟਿਵ ਸਨ, ਕਿਹਨਾਂ ਦੇ ਰਿਸ਼ਤੇਦਾਰ ਸਨ, ਤਾਂ ਉਹ ਕਹਿ ਰਹੇ ਸਨ ਕਿ ਸਾਨੂੰ ਇਹਨਾਂ ਨੇ ਕੋਈ ਦੱਸਿਆ ਨਹੀਂ ਹੈ ਕੁਛ, ਮਤਲਬ ਕਿ ਕਾਰਨ ਨਹੀਂ ਇਹਨਾਂ ਨੇ ਦੱਸਿਆ, ਸਿਰਫ ਇਹਨਾਂ ਕਿਹਾ ਕਿ ਬਈ ਅਸੀਂ ਨਹੀਂ ਜਾਣਦੇ ਨਾ, ਤੁਸੀਂ ਜਿਹੜਾ ਕੁਛ ਕਾਰਨ ਲੱਭਣਾ ਜਾਣਨਾ ਹੈ ਉਹ ਵਕੀਲ ਦੇ ਥਰੂ ਅਸੀਂ ਦੱਸ ਦੇਵਾਂਗੇ। ਬੰਦਾ ਪੁੱਛੇ ਵੀ ਹੁਣ ਤੁਸੀਂ ਕਾਰਨ ਵੀ ਵਕੀਲ ਦੇ ਥਰੂ ਦੱਸੋਗੇ, ਤਾਂ ਕਦੋਂ ਦੱਸੋਗੇ, ਉਹਦਾ ਕੋਈ ਪਤਾ ਨਹੀਂ ਹੈ। ਗੱਲ ਫਿਰ ਉਹ ਆਪਾਂ ਜਿਹੜੀ ਕਰਦੇ ਸਾਂ ਕਿ ਦੇਖੋ, ਮਸਲਾ ਹੁੰਦਾ ਕਿ ਓਵਰਸਟੇ ਦਾ ਉਧਰੋਂ ਹੋ ਗਿਆ, ਫਿਰ ਇਹ ਆ ਕਿ ਜਦੋਂ ਨਵਾਂ ਵਿਆਹ ਹੁੰਦਾ, ਕੁੜੀ ਨੇ ਬਈ ਚਲੋ ਆਪਣੇ ਘਰ ਵੀ ਜਾਣਾ, ਉਹਦੇ ਵਾਸਤੇ ਜਦੋਂ ਇਹ ਹੁਣ ਪੰਜਾਬ ਦਾ ਕੋਈ ਪਿੰਡ ਤੇ ਹੈ ਨਹੀਂ ਕਿ ਉੱਥੇ ਤੇ ਉੱਥੇ ਚਲੇ ਗਏ, ਤਿਆਰੀ ਵੀ ਕਰਨੀ ਹੈ, 4 ਛਿੱਲੜ ਵੀ ਇਕੱਠੇ ਕਰਨੇ, ਬਥੇਰਾ ਕੁਛ ਹੁੰਦਾ ਹੈ, ਕੋਈ ਟਾਈਮ ਵੀ ਚਾਹੀਦਾ। ਸੋ ਮਸਲਾ ਖਾਸੀ ਜਿੱਦਾਂ ਕਹ ਲਈਏ ਉਲਝਣ ਰੱਖਣ ਵਾਲਾ ਹੈ। ਹੁਣ ਉਹ ਕੋਰਟ ਵੀ ਨਹੀਂ ਜਾ ਸਕਦੇ ਜਦ ਤੱਕ ਕੋਈ ਉਹਨਾਂ ਦੇ ਕੋਲ ਕੋਈ ਲਿਖਤੀ ਤੌਰ ਤੇ ਕਾਰਨ ਨਹੀਂ ਹੋਏਗਾ। ਹੁਣ ਮੂੰਹ ਜ਼ਬਾਨੀ ਤੋਂ ਜਾ ਕੇ ਦੱਸਣੋਂ ਰਹੇ, ਤਾਂ ਮਤਲਬ ਕਿ ਟੋਟਲੀ ਇੱਕ ਭੰਬਲ ਭੂਸਾ ਜਿਹਾ ਬਣ ਗਿਆ ਹੈ ਕਿ ਕਾਰਨ ਕੀ ਹੈ। ਜਦੋਂ ਤੱਕ ਕੋਈ, ਤੁਸੀਂ ਸੋਚੋ ਨਾ, ਜਦੋਂ ਤੱਕ ਕੋਈ ਅਥਾਰਟੀ ਲਿਖ ਕੇ ਨਹੀਂ ਦੇਗੀ ਤਾਂ ਕੋਰਟ 'ਚ ਕੀ ਕਹੋਗੇ ਜਾ ਕੇ। ਹੁਣ ਮੂੰਹ ਜ਼ਬਾਨੀ ਤਾਂ ਮੰਨਿਆ ਨਹੀਂ ਜਾਣਾ ਕੁਛ ਵੀ ਕਿ ਮੂੰਹ ਜ਼ਬਾਨੀ ਉਹਨਾਂ ਨੇ ਰੋਕ ਦਿੱਤਾ। ਜਿਸ ਕੋ ਆਰਡਰ ਤਾਂ ਕੋਈ ਹੋਣਾ ਚਾਹੀਦਾ ਨਾ, ਕੋਈ ਲਿਖਤ ਹੋਣੀ ਚਾਹੀਦੀ ਹੈ। ਤਾਂ ਖੈਰ, ਇਸੇ ਸੰਦਰਭ 'ਚ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਨੇ ਵੀ ਕਿਹਾ ਕਿ ਅਮਰਤਪਾਲ ਸਿੰਘ ਦੀ ਪਤਨੀ ਨੂੰ ਰੋਕਣਾ ਜਿਹੜਾ ਉਹ ਕਿਸੇ ਵੀ ਪੱਖ ਤੋਂ ਜਾਇਜ਼ ਨਹੀਂ। ਉਹ ਆਪਣੇ ਘਰ ਪਰਤ ਰਹੀ ਸੀ ਤੇ ਕਿਸੇ ਨੂੰ ਇਸ ਤਰ੍ਹਾਂ ਨਹੀਂ ਰੋਕਣਾ ਚਾਹੀਦਾ। ਉਹ ਅੱਗੇ ਕਹਿੰਦੇ ਨੇ ਕਿ ਸਰਕਾਰ ਅਜਿਹਾ ਮਾਹੌਲ ਕਿਉਂ ਸਿਰਜ ਰਹੀ ਹੈ। ਪੁਲਿਸ ਉਸਦੇ ਘਰ ਜਾ ਕੇ ਪੁੱਛਗਿੱਛ ਕਰ ਚੁੱਕੀ ਹੈ, ਉਸ ਉੱਤੇ ਕੋਈ FIR ਦਰਜ ਨਹੀਂ। ਜਿੱਥੋਂ ਤੱਕ ਉਹ ਕਹਿੰਦੇ ਕਿ ਸਾਨੂੰ ਪਤਾ, ਹੁਣ ਵੀ ਜੇਕਰ ਪੁੱਛਗਿੱਛ ਕਰਨੀ ਹੈ ਤਾਂ ਉਸਦੇ ਘਰ ਜਾ ਕੇ ਕੀਤੀ ਜਾ ਸਕਦੀ ਹੈ। ਤਾਂ ਮਤਲਬ ਕਹਿਣ ਦਾ ਇਹ ਹੋਆ ਕਿ ਤੁਸੀਂ ਪੁੱਛਗਿੱਛ ਮੁਕੰਮਲ ਕਰ ਲਓ, ਤੇ ਪੁੱਛਗਿੱਛ ਮੁਕੰਮਲ ਕਰਨ ਤੋਂ ਕੋਈ ਰੋਕਦਾ ਵੀ ਨਹੀਂ ਰਾਜਕਰਮੀ ਸਿੰਘ ਜੀ, ਕਿਉਂਕਿ ਦੇਖੋ ਏਜੰਸੀਆਂ ਨੇ, ਅਥਾਰਟੀਆਂ ਨੇ, ਇਨਵੈਸਟੀਗੇਟ ਕਰ ਰਹੀਆਂ ਨੇ ਕਿਸੇ ਮਾਮਲੇ ਨੂੰ। ਪਰ ਮੈਂ ਸਮਝਦਾ ਕਿ ਕੁਛ ਚੀਜ਼ਾਂ ਜਿਹੜੀਆਂ ਉਹ ਬੜੀਆਂ ਗਲਤ ਗਈਆਂ ਨੇ। ਜੀਵਨ ਸਾਥੀ ਹੁੰਦਾ ਹੀ ਜੀਵਨ ਦੇ ਵਿੱਚ ਸਾਥ ਦੇਣ ਵਾਸਤੇ ਹੈ ਬਈ, ਉਹ ਕੋਈ ਕਿਸ ਤਰ੍ਹਾਂ ਦਾ ਵੀ ਹੋਵੇ ਮਾਹੌਲ ਤੇ ਉਹ ਖੜਦਾ ਹੀ ਆ। ਪਰ ਇੱਥੋਂ ਦੇ ਮੀਡੀਆ ਨੇ ਤਾਂ ਇਹ ਮਤਲਬ ਕਿ ਇੱਥੋਂ ਤੱਕ ਲਿਖ ਦਿੱਤਾ ਸੀ ਕਿ ਅਮਰਤਪਾਲ ਸਿੰਘ ਕੁੱਟਦਾ ਆਪਦੀ ਬੀਬੀ ਨੂੰ, ਜਦ ਕਿ ਉਹ ਬੀਬੀ ਜਦੋਂ ਸਾਹਮਣੇ ਆਈ ਮੀਡੀਆ ਦੇ, 21 ਇੰਟਰਵਿਊ ਹੋਈ,
ਉਹਦੇ ਵਿੱਚ ਤਾਂ ਉਹਨੇ ਕੋਈ ਜ਼ਿਕਰ ਨਹੀਂ ਕੀਤਾ। ਤੁਸੀਂ ਮੈਨੂੰ ਦੱਸੋ ਕੋਈ ਪੱਤਰਕਾਰ, ਕੋਈ ਅਖਬਾਰ, ਕੀ ਇਹ ਐਥਿਕਸ ਕਹਿੰਦੇ ਨੇ ਉਹਦੇ ਕਿ ਬਿਨਾਂ ਕਿਸੇ ਰਿਪੋਰਟ ਤੋਂ, ਜਿਹੜੀ ਕੋਈ ਥਾਣੇ 'ਚ ਦਰਜ ਨਹੀਂ ਹੋਈ, ਬਿਨਾਂ ਕਿਸੇ ਰਿਪੋਰਟ ਤੋਂ ਜਾਂ ਬਿਨਾਂ ਕਿਸੇ ਕੈਮਰੇ ਦੇ ਸਾਹਮਣੇ ਆ ਕੇ ਕੀਤੇ ਬਿਆਨ ਦੇ ਰਿਕਾਰਡ ਤੋਂ ਤੁਸੀਂ ਕਹਿ ਦਿਓਗੇ ਕਿ ਫਲਾਣਾ ਆਪਦੀ ਬੀਵੀ ਨੂੰ ਕੁੱਟਦਾ ਹੈ? ਜਾਂ ਤਾਂ ਉਹਨਾਂ ਦੇ ਘਰ ਦਾ ਕੋਈ ਆ ਕੇ ਕਹੇ, ਜਾਂ ਉਹ ਖੁਦ ਪੀੜਤਾ ਕਿਸੇ ਮੀਡੀਆ ਅਦਾਰੇ ਨਾਲ ਕੋਈ ਬਿਆਨ ਆਪਣਾ ਕਲਮਬੱਧ ਕਰਾਵੇ ਜਾਂ ਰਿਕਾਰਡ ਕਰਾਵੇ ਜਾਂ ਥਾਣੇ ਜਾਵੇ, ਤਦ ਹੀ ਕਹਿ ਸਕਦੇ ਆ ਨਾ। ਬਿਲਕੁਲ। ਤਾਂ ਫਿਰ ਦੂਜਾ ਕਿ ਇਹ ਬੀਬੀ ਜਿਹੜੀ ਆ ਉਹ ਖਾਲਿਸਤਾਨੀਆਂ ਲਈ ਫੰਡ ਇਕੱਠਾ ਕਰਦੀ ਆ, ਕਿਵੇਂ ਸਥਾਪਿਤ ਕਰੋਗੇ? ਇਹ ਚੀਜ਼ਾਂ ਮਤਲਬ ਕਿ ਪਹਿਲਾਂ ਹੀ ਚੱਲੀਆਂ। ਅੱਜ ਵੀ ਇੱਕ ਅਖਬਾਰ ਨੇ ਲਿਖਿਆ ਕਿ ਮਤਲਬ ਕਿ अमृतपाल सिंह की बीवी कनाडा यूके भाग रही थी, यूके भाग रही थी। तो ये चीज़ां ਜਿਹੜੀਆਂ ਨੇ ਉਹ ਗਲਤ ਨੇ। ਇਸ ਤਰ੍ਹਾਂ ਕਿਸੇ ਦਾ, ਮੈਂ ਤਾਂ ਇੱਥੇ ਪੰਜਾਬੀ ਮੀਡੀਆ ਦਾ ਵੀ ਹਾਲ ਵੇਖ ਕੇ ਬੜਾ ਪਰੇਸ਼ਾਨ ਕਿ ਪ੍ਰਾਈਵੇਸੀ ਕੋਈ ਰੱਖਦਾ ਹੀ ਨਹੀਂ ਹੈ। ਕਿਸੇ ਦੀ ਜ਼ਿੰਦਗੀ ਦੀ ਪ੍ਰਾਈਵੇਸੀ ਰਹਿਣ ਦਿਓ। ਹਾਂ, ਕਿਸੇ ਤੋਂ ਬਾਈਟ ਲੈਣੀ, ਉਹਨਾਂ ਦੇ ਪਰਿਵਾਰ ਦੇ ਇੱਕ ਬੰਦੇ ਤੋਂ ਤੁਸੀਂ ਸਾਂਝੇ ਰੂਪ 'ਚ ਬਾਈਟ ਲੈ ਲਓ। ਸੋ ਸਾਰੇ ਕਹਿ ਤਾਂ ਰਹੇ ਨੇ, ਪਰ ਗੱਲ ਇਹ ਹੈ ਕਿ ਹੁਣ ਏਜੰਸੀਆਂ ਕੀ ਕਰਦੀਆਂ ਅੱਗੇ, ਕੀ ਉਹ ਕਦੋਂ ਕੋਈ ਲਿਖਤ ਦਿੰਦੀਆਂ ਨੇ, ਕੀ ਫਿਰ ਅੱਗੇ ਜਾ ਕੇ ਇਹ ਮਾਮਲਾ ਕੋਰਟ ਦੇ ਵਿੱਚ ਕਿਸੇ ਪੱਖ 'ਚ ਜਾਂਦਾ ਹੈ। ਇਹ ਸਾਰਾ ਹੁਣ ਹਾਲ ਦੀ ਘੜੀ ਕਹਿ ਲਓ ਕਿ ਬਈ ਆਉਣ ਵਾਲੇ ਸਮੇਂ ਤੇ ਹੀ ਛੱਡਿਆ ਜਾ ਸਕਦਾ, ਸਪਸ਼ਟ ਕੁਛ ਨਹੀਂ ਹਾਲ ਦੀ ਘੜੀ। ਬਿਲਕੁਲ ਮਿੰਟੂ ਜੀ, ਇਹ ਬਹੁਤ ਫਿਕਰਮੰਦੀ ਵਾਲੀ ਗੱਲ ਆ। ਏਦਾਂ ਵੀ ਬਗੈਰ ਕੁਝ ਆਪਾਂ ਕੱਲ ਜਦੋਂ ਗੱਲ ਕਰ ਰਹੇ ਸੀ ਵੀ ਆਪਾਂ ਇੰਤਜ਼ਾਰ ਕਰਦੇ ਆ ਵੀ ਕੌਣ ਕੀ ਕਹਿੰਦਾ ਆ, ਪਰ ਜਿਨ੍ਹਾਂ ਨੇ ਅੱਜ ਉਹਨਾਂ ਦੇ ਘਰ ਦੇ ਆਈ ਆ ਨਾ ਸਟੇਟਮੈਂਟ ਆ ਗਈ ਕਿ ਬਈ ਸਾਨੂੰ ਉਹਨਾਂ ਨੇ ਕੁਝ ਦੱਸਿਆ ਨਹੀਂ। ਹੁਣ ਆਪਾਂ ਨੂੰ ਪਤਾ ਤਾਂ ਲੱਗਿਆ ਨਾ ਵੀ ਕੁਝ ਦੱਸਿਆ ਹੀ ਨਹੀਂ ਗਿਆ। ਤਾਂ ਘੱਟ ਤੇ ਘੱਟ ਉਹ ਕੋਈ ਗੱਲ ਜਿਹੜੀ ਹੈ ਉਹ ਤੁਸੀਂ ਉਹਨਾਂ ਨੂੰ ਸਪਸ਼ਟ ਕਰੋ ਤਾਂ ਸਹੀ ਨਾ। ਉਹਦੇ ਤੇ ਕੋਈ ਕੇਸ ਨਹੀਂ ਹੈ, ਜਿੰਨੀ ਕੁ ਆਪਣੇ ਕੋਲ ਜਾਣਕਾਰੀ ਆ ਉਹ ਕਿਸੇ ਚੀਜ਼ 'ਚ ਲੋੜੀਂਦੀ ਨਹੀਂ ਆ। ਜਾਂਚ ਕਰਨ ਦਾ ਉਹਨਾਂ ਕੋਲ ਪੂਰਾ ਮੌਕਾ ਸੀਗਾ। ਜੇ ਕਿਸੇ ਤੇ ਕੋਈ ਹੈ ਤਾਂ ਤੁਹਾਡੇ ਕੋਲ ਇੰਨਾ ਸਮਾਂ ਹੋ ਗਿਆ, ਅਗਲੇ ਨੂੰ ਕੇਸ 'ਚ ਮਤਲਬ ਨਾਮਜ਼ਦ ਕਰੋ ਤੁਸੀਂ। ਜੀ। ਜੇ ਤੁਹਾਡੇ ਕੋਲ ਸਬੂਤ ਹੈਗੇ ਨੇ ਤਾਂ ਕੇਸ 'ਚ ਨਾਮਜ਼ਦ ਕਰੋ, ਕੌਣ ਰੋਕਦਾ? ਪੁੱਛਗਿੱਛ ਕਰੋ, ਪੁੱਛਗਿੱਛ ਕਰਨ ਤੋਂ ਕੋਈ ਨਹੀਂ ਰੋਕ ਰਿਹਾ। ਪਰ ਗੱਲ ਇਹ ਹੈ ਨਾ ਕਿ ਕੱਲ ਨੂੰ ਉਹ ਕੁੜੀ ਵਾਸਤੇ ਬੜੀਆਂ ਮੁਸ਼ਕਲਾਂ ਖੜੀਆਂ ਹੋ ਜਾਣਗੀਆਂ ਜੇ ਓਵਰਸਟੇ ਵਗੈਰਾ ਵਾਲਾ ਸਿਸਟਮ ਹੋ ਗਿਆ ਤਾਂ। ਇਹ ਤੇ ਇਦਾਂ ਲੱਗ ਰਿਹਾ ਵੀ ਉਹ ਚਾਹੁੰਦੇ ਆ ਵੀ ਓਵਰਸਟੇ ਕਰ ਜਾਈਏ ਤੇ ਫਿਰ ਇਹਨੂੰ ਆਪਾਂ ਹੋਰ ਹੋ ਸਕਦਾ। ਜੀ ਬਿਲਕੁਲ। ਅਗਲੀ ਮਿੰਟੂ ਜੀ ਆਪਾਂ ਗੱਲ ਕਰਦੇ ਜਾਈਏ, ਵਾਟਰ ਸੈਸ ਵਿਵਾਦ ਦੇ ਵਿੱਚ ਕੇਂਦਰ ਨੇ ਕਿਹਾ ਗ੍ਰਾਂਟ ਬੰਦ ਕਰ ਦਿਆਂਗੇ ਭਾਈ। ਹਾਂਜੀ, ਦੇਖੋ ਗੱਲ ਕੀ ਹੈ ਕਿ ਜਿਹੜਾ ਵਾਟਰ ਸੈਸ ਦਾ ਮਸਲਾ ਹੈ ਨਾ, ਇਹਦੇ ਤੇ ਆਪਾਂ ਅੱਗੇ ਵੀ ਗੱਲ ਕੀਤੀ ਸੀ ਕਿ ਉਹ ਪਰੌਂਠੇ ਖਵਾਏ ਸੀਗੇ ਸੁਖੋ ਜੀ ਨੂੰ ਬੁਲਾ ਕੇ ਮਾਨ ਸਾਹਿਬ ਨੇ ਸਵੇਰੇ। ਉਸ ਤੋਂ ਬਾਅਦ ਕੁਝ ਤਸਵੀਰ ਸਾਫ਼ ਹੋ ਗਈ ਸੀ। ਕਹਿੰਦੇ ਕਿ ਬਈ ਮਿੱਤਰੋ ਤੁਹਾਡੇ ਨਾਲ ਤੇ ਕੋਈ ਰੌਲਾ ਹੀ ਨਹੀਂ, ਆਪਣਾ ਹਰਿਆਣੇ ਵਾਲਿਆਂ ਨਾਲ ਵੀ ਨਹੀਂ। ਅਸੀਂ ਤਾਂ ਮਤਲਬ ਕਿ ਜਿਹੜਾ ਪਾਣੀ ਉੱਥੇ ਵਰਤੋਂ 'ਚ ਲਿਆਂਦਾ ਜਾਏਗਾ, ਜਿਹੜਾ ਵਗਦਾ ਪਾਣੀ, ਉਹਦੇ ਤੇ ਕੋਈ ਸੈਸ ਨਹੀਂ। ਖੜੇ ਪਾਣੀ ਜਿਹੜਾ ਵਰਤੇਗਾ ਅਸੀਂ ਉਹਦੇ ਤੇ ਸੈਸ ਲਾਉਣਾ। ਪਰ ਕੇਂਦਰ ਸਰਕਾਰ ਨੇ ਤੇ ਅੱਜ ਵਾਕਿਆ ਹੀ ਕਹਿੰਦੇ ਕਿ ਲੈਟਰ ਬੰਬ ਹੀ ਸੁੱਟਿਆ ਇਹਨਾਂ ਤੇ, ਕਿਉਂਕਿ ਸਰਕਾਰ ਉੱਥੇ ਕਾਂਗਰਸ ਦੀ ਆ। ਉਹਨਾਂ ਨੇ ਲਿਖਤੀ ਭੇਜਿਆ, ਉਹ ਕਹਿੰਦੇ ਕਿ ਜੇ ਖਬਰਦਾਰ ਜੇ ਤੁਸੀਂ ਸੈਸ ਲਾਇਆ ਕਿਸੇ ਤੇ ਤੁਹਾਡੀਆਂ ਸਾਰੀਆਂ ਗਰਾਂਟਾਂ ਰੋਕ ਦੇਵਾਂਗੇ, ਆਪਦਾ ਹਿਸਾਬ ਕਿਤਾਬ ਲਾ ਕੇ ਚੱਲਿਓ। ਤੇ ਇਹਦੀ ਪੁਸ਼ਟੀ ਜਿਹੜੀ ਆ ਉਹ ਹਰਿਆਣੇ ਦੇ ਜਿਹੜੇ ਹੈਗੇ ਨੇ ਚੀਫ ਸੈਕਟਰੀ, ਉਹਨਾਂ ਨੇ ਕਰ ਵੀ ਦਿੱਤੀ, ਉਮਾ ਸ਼ੰਕਰ ਜੀ ਨੇ। ਉਹ ਕਹਿੰਦੇ ਕਿ ਕੇਂਦਰ ਨੇ ਬਿਲਕੁਲ ਜੀ ਚਿੱਠੀ ਭੇਜੀ ਆ। ਤਾਂ ਇਹਦਾ ਮਤਲਬ ਕੀ ਹੈ ਕਿ ਜੋ ਹਿਮਾਚਲ ਇੱਕ ਯਤਨ ਕਰ ਰਿਹਾ ਸੀਗਾ ਕਿ ਕਿਸੇ ਤਰੀਕੇ ਨਾਲ ਬਈ ਅਸੀਂ ਇਹਨਾਂ ਹਾਈਡਲ ਪ੍ਰੋਜੈਕਟਾਂ ਤੋਂ ਵਧਾ ਲਈਏ ਜਾਂ ਜਿਹੜੇ ਹੋਰ ਉੱਥੇ ਲੱਗੇ ਨੇ ਪਨ ਬਿਜਲੀ ਦੇ ਪ੍ਰੋਜੈਕਟ, ਕਿ ਬਈ ਕਿਸੇ ਤਰੀਕੇ ਨਾਲ ਅਸੀਂ ਆਮਦਨ ਵਧਾ ਲਈਏ, ਤਾਂ ਉਸ ਗੱਲ ਦਾ ਫਿਰ ਝਟਕਾ ਲੱਗਿਆ ਇਹਨਾਂ ਨੂੰ। ਝਟਕਾ ਸਾਫ਼ ਹੈ ਨਾ, ਕਿਉਂਕਿ ਕੇਂਦਰ ਨੇ ਰੋਕ ਦਿੱਤਾ ਕਿ ਤੁਸੀਂ ਅਜਿਹਾ ਨਹੀਂ ਕਰ ਸਕਦੇ। ਨਾਲ ਉਹਨਾਂ ਨੇ ਜਿਹੜਾ ਚਿੱਠੀ 'ਚ ਲਿਖਿਆ ਉਹ ਵੀ ਬੜਾ ਅੰਸ਼ ਮਹੱਤਵਪੂਰਨ ਹੈ। ਉਹ ਕਹਿੰਦੇ ਕਿ ਤੁਸੀਂ ਕਿਸੇ ਵੀ ਅੰਤਰਰਾਜੀ ਸਮਝੌਤੇ ਦਾ ਉਲੰਘਣ ਨਹੀਂ ਕਰ ਸਕਦੇ। ਤੇ ਨਾਲ ਕਹਿੰਦੇ ਕਿ ਕੋਈ ਵਾਟਰ ਸੈਸ ਨਹੀਂ ਲੱਗੇਗਾ, ਨਹੀਂ ਲਾ ਸਕਦੇ ਤੁਸੀਂ। ਜੇਕਰ ਅਜਿਹਾ ਕੀਤਾ ਜਾਂਦਾ ਹੈ ਤਾਂ ਕੇਂਦਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਭੇ ਗਰਾਂਟਾਂ ਜਿਹੜੀਆਂ ਨੇ ਉਹ ਰੋਕ ਦਿੱਤੀਆਂ ਜਾਣਗੀਆਂ। ਹਾਲਾਂਕਿ ਇਹਦੇ ਤੇ ਜੇ ਤੁਸੀਂ ਵੇਖੋਗੇ ਰਾਜਕਰਨਵੀਰ ਸਿੰਘ ਜੀ, ਹਾਲ ਦੀ ਘੜੀ ਹਿਮਾਚਲ ਦਾ ਕੋਈ ਬਿਆਨ ਆਫੀਸ਼ੀਅਲੀ ਆਇਆ ਨਹੀਂ ਹੈ। ਪਰੰਤੂ ਜੇ ਆਪਾਂ ਹੁਣ ਕੋਟ ਕਰਕੇ ਜਿੱਦਾਂ ਦੱਸਿਆ
ਕਿ ਜੇ ਹਰਿਆਣੇ ਦੇ ਚੀਫ ਸੈਕਟਰੀ ਦੀ ਗੱਲ ਵੇਖੀਏ ਤਾਂ ਸਾਫ਼ ਹੈ, ਸਪਸ਼ਟ ਹੈ, ਤੇ ਇਹਦਾ ਮਤਲਬ ਹੈ ਕਿ ਹਿਮਾਚਲ ਦੀਆਂ ਉਮੀਦਾਂ ਤੇ ਪਾਣੀ ਫਿਰਿਆ ਕਿ ਉਹ ਪਾਣੀ ਤੋਂ ਕਮਾਈ ਕਰਨਗੇ, ਕਿਉਂਕਿ ਇਹਨਾਂ ਨੇ ਮੋਟੀ ਕਮਾਈ ਕਰਨ ਦਾ ਟੀਚਾ ਰੱਖਿਆ ਸੀਗਾ ਕਿ 30 ਮੀਟਰ ਤੱਕ ਜਿੱਥੇ ਹੈਡ ਹੈ ਉੱਥੇ ਪਨ ਬਿਜਲੀ ਸਕੀਮ ਚੱਲਦੀ ਹੈ ਤਾਂ 10 ਪੈਸੇ ਪ੍ਰਤੀ ਘਨ ਮੀਟਰ, 30 ਤੋਂ 60 ਮੀਟਰ ਤੱਕ ਦੀ ਜਿਹੜੀ ਉਚਾਈ ਆ ਉਹਦੇ ਚ 54 ਪ੍ਰਤੀ ਘਨ ਮੀਟਰ, 60 ਤੋਂ 90 ਜਿਹਦੀ ਉਚਾਈ ਆ ਕਹਿ ਲਓ ਤਾਂ ਉਹ 35 ਪੈਸੇ ਪ੍ਰਤੀ ਘਨ ਮੀਟਰ, ਤੇ 90 ਮੀਟਰ ਤੋਂ ਜ਼ਿਆਦਾ ਉੱਥੇ ਠਿਆਨੀ ਲੱਗਣੀ ਸੀਗੀ, 50 ਪੈਸੇ ਜਾਨੀ। तो इस करके काफी ज्यादा कमाई ਦੀ ਉਮੀਦ ਸੀ, ਪਰ ਕੇਂਦਰ ਨੇ ਇੱਕ ਵਾਰੀ ਝਟਕਾ ਦੇ ਦਿੱਤਾ। ਤਾਂ ਮੇਰੇ ਖਿਆਲ ਦੇ ਨਾਲ ਦੇਖੋ ਠੀਕ ਹੈ, ਜਿੱਥੇ ਉਹ ਲਾ ਸਕਦੇ ਨੇ ਉਹ ਤਾਂ ਠੀਕ ਹੈ, ਉਹਨਾਂ ਦਾ ਅਖਤਿਆਰ ਖੇਤਰ ਹੋ ਸਕਦਾ, ਅਧਿਕਾਰ ਖੇਤਰ ਹੋ ਸਕਦਾ ਹੈ, ਪਰ ਕਿਉਂਕਿ ਜਿਹੜਾ ਲੋਅਰ ਰਾਈਪੇਰੀਅਨ ਸਟੇਟ ਹੈ ਪੰਜਾਬ, ਉਹ ਸਟੇਕ ਹੋਲਡਰ ਆ, ਉਹਦੀ ਇਜਾਜ਼ਤ ਤੋਂ ਬਗੈਰ ਜਾਂ ਉਹਦੀ ਸਹਿਮਤੀ ਤੋਂ ਬਗੈਰ ਇਹਨਾਂ ਨੂੰ ਬਿਲਕੁਲ ਵਾਕਿਆ ਨਹੀਂ ਕੁਝ ਕਰਨਾ ਚਾਹੀਦਾ। ਪਰ ਜਿਵੇਂ ਹੁਣ ਇਹ ਕਹਿ ਰਹੇ ਨੇ ਕਿ ਤੁਸੀਂ ਅੰਤਰਰਾਜੀ ਸਮਝੌਤੇ ਦੇ ਤਹਿਤ ਬਈ ਨਹੀਂ ਕਰ ਸਕਦੇ, ਅਜਿਹਾ ਨਹੀਂ ਹੋ ਸਕਦਾ, ਪਰ ਕਾਸ਼ ਕਿਤੇ ਇਹੀ ਚੀਜ਼ਾਂ ਰਾਜਸਥਾਨ ਵਾਲੇ ਮਸਲੇ ਤੇ ਵੀ ਅਪਲਾਈ ਹੋ ਜਾਣ ਕਿ ਬਈ ਤੁਸੀਂ ਨਾਨ ਰਾਈਪੇਰੀਅਨ ਸਟੇਟ ਏਦਾਂ ਪਾਣੀ ਨਹੀਂ ਲੈ ਸਕਦੇ ਕਿਸੇ, ਤੁਸੀਂ ਰਾਇਲਟੀ ਦਿਓ। ਤਾਂ ਖੈਰ ਚਲੋ, ਇੱਕ ਥਾਂ ਤੇ ਚੀਜ਼ਾਂ ਹੋ ਜਾਂਦੀਆਂ ਨੇ, ਇੱਕ ਥਾਂ ਤੇ ਚੀਜ਼ਾਂ ਪਲਟ ਜਾਂਦੀਆਂ ਨੇ। ਬਿਲਕੁਲ ਜੀ, ਇਹ ਤਾਂ ਜਦੋਂ ਜਿਹਦੇ ਤੇ ਸਿਰ ਤੇ ਹੱਥ ਰੱਖਣਾ ਹੈ ਉਹਦੇ ਹਿਸਾਬ ਨਾਲ ਹੀ ਚੱਲਦਾ ਹੈ, ਕਿਹਨੂੰ ਮੁਨਾਫਾ ਦੇਣਾ, ਕਿਹਨੂੰ ਫਾਇਦਾ ਦੇਣਾ, ਕਿਹਨੂੰ ਨੁਕਸਾਨ ਕਰਨਾ। ਅਗਲੀ ਵਿੰਡੋ ਜੀ ਗੱਲ ਕਰੀਏ 2047 ਤੱਕ ਡਰੱਗ ਫ੍ਰੀ ਭਾਰਤ ਦੇ ਲੈ ਕੇ, ਕਹਿੰਦੇ ਕੇਂਦਰ ਨੇ ਡਰੱਗ ਖਿਲਾਫ ਲੜਾਈ ਲਈ ਯੋਜਨਾ ਉਲੀਕੀ ਆ। ਹਾਂਜੀ ਦੇਖੋ, ਹੌਲੀ ਹੌਲੀ ਇਹ ਜਿਹੜੀ ਸਕੀਮ ਹੈ ਨਾ, ਇਹਦਾ ਥੋੜਾ ਥੋੜਾ ਹੁਣ ਕਹਿ ਲਓ ਕਿ ਪਤਾ ਲੱਗੀ ਜਾਂਦਾ ਕਿ ਬਈ ਕਿਸ ਤਰ੍ਹਾਂ ਇਹ ਸਕੀਮ ਲਿਆ ਰਹੇ ਆ। ਤਾਂ ਖਾਸ ਤੌਰ ਤੇ ਇੱਕ ਗੱਲ ਇਹ ਵੀ ਆਈ ਆ ਕਿ ਬਈ ਇਹਨਾਂ ਨੇ ਜ਼ਿਲ੍ਹੇ ਪੱਧਰ ਤੇ ਚਾਰਟ ਬਣਾਉਣ ਦਾ ਐਲਾਨ ਕੀਤਾ, ਜਾਂ ਕਹਿ ਲਓ ਕਿ ਥੋੜਾ ਜਿਹਾ ਪ੍ਰੋਗਰਾਮ ਹੈ ਇਹਨਾਂ ਦਾ ਜਿਹੜਾ ਖਾਕਾ ਉਹ ਲਿਖਿਆ ਹੈ ਕਿ ਜ਼ਿਲ੍ਹਾ ਪੱਧਰ ਤੇ ਚਾਰਟ ਬਣਾਏ ਜਾਣ। ਚਾਰਟ ਦਾ ਮਤਲਬ ਕਿ ਸਾਰਾ ਡਾਟਾ ਇਕੱਠਾ ਕੀਤਾ ਜਾਵੇ ਕਿ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੇ ਡਰੱਗ ਕੇਸ ਆ। ਹੁਣ ਡਾਟੇ ਦੇ ਨਾਲ ਹੀ ਚੱਲਦੀ ਹੈ ਨਾ ਸਾਰੀ ਗੇਮ, ਤਾਂ ਅੱਜ ਕੱਲ ਤੁਹਾਨੂੰ ਪਤਾ ਡਾਟੇ ਦੀ ਹੈ। ਤਾਂ ਇਸ ਕਰਕੇ ਇਹ ਅਜਿਹਾ ਕਰਨ ਜਾ ਰਹੇ ਨੇ ਕਿ ਤਸਕਰਾਂ ਦਾ ਜੇ ਲੱਕ ਤੋੜਨਾ ਹੈ ਤੇ ਹਰ ਜ਼ਿਲ੍ਹੇ ਨੂੰ ਮਤਲਬ ਕਿ ਅਸੀਂ ਮੋਨੀਟਰ ਕਰੀਏ ਕਿ ਬਈ ਉੱਥੇ ਕਿੰਨਾ ਡਰੱਗ ਹੈ, ਕੀ ਹਿਸਾਬ ਕਿਤਾਬ ਹੈ, ਤੇ ਫਿਰ ਉਹਦਾ ਰਿਵਿਊ ਹੋਏ ਐਕਸ਼ਨ ਤੋਂ ਬਾਅਦ ਕਿ ਉਹਦੇ ਚ ਗਿਰਾਵਟ ਕਿੰਨੀ ਹੈ। ਤੇ ਇਸ ਤਰ੍ਹਾਂ ਮਤਲਬ ਕਿ ਉਹਨਾਂ ਨੂੰ ਜਿੱਦਾਂ ਆਪਾਂ ਦੇਖਦੇ ਹਾਂ ਔਰੰਜ ਜਾਂ ਗ੍ਰੀਨ, ਰੈੱਡ, ਇਸ ਤਰ੍ਹਾਂ ਕਲਰਾਂ ਦੇ ਵਿੱਚ ਮਤਲਬ ਕਿ ਉਹਨਾਂ ਨੂੰ ਪ੍ਰਭਾਸ਼ਿਤ ਕਰ ਦਿੱਤਾ ਜਾਵੇ ਸ਼੍ਰੇਣੀਆਂ 'ਚ। ਤੇ ਇਸ ਤੋਂ ਇਲਾਵਾ ਜਿੱਥੇ ਵੀ ਕੋਈ ਵਾਧਾ ਹੋਵੇਗਾ ਜਾਂ ਗਿਰਾਵਟ ਹੋਏਗੀ, ਉਹ ਜਿਹੜੇ ਸੰਬੰਧਿਤ ਜ਼ਿਲ੍ਹਾ ਅਫਸਰ ਹੋਣਗੇ, ਮੁੱਖ ਤੌਰ ਤੇ ਆਪਣੇ SSP ਜਿੱਦਾਂ ਆ ਗਏ, ਤਾਂ ਉਹਨਾਂ ਦੀ ਜਿਹੜੀ ਹੁੰਦੀ ਆ ACR, ਜਿਹੜੀ ਉਹਨਾਂ ਦੀ ਉਹ ACR ਹੁੰਦੀ ਆ, ਐਨੂਅਲ ਕੈਰੀਅਰ ਰਿਪੋਰਟ ਕੁਛ ਹੁੰਦੀ ਹੈ ਇਸ ਤਰ੍ਹਾਂ, ਤਾਂ ਉਹ ACR ਜਿਹੜੀ ਉਹਨਾਂ ਦੀ ਬਹੁਤ ਜ਼ਰੂਰੀ ਹੁੰਦੀ ਹੈ ਕਿ ਉਹਦੇ ਚ ਦਰਜ ਕਰੋ। ਮਤਲਬ ਕਿ ਜੇ ਉਹਨੇ ਅੱਛਾ ਕੰਮ ਕੀਤਾ ਤੇ ਉਹ ਲਾ ਦਿਓ ਤੇ ਜੇ ਉਹਦੇ ਜ਼ਿਲ੍ਹੇ ਦੇ ਵਿੱਚ ਸਾਰਾ ਕੁਝ ਠੀਕ ਨਹੀਂ ਹੋ ਰਿਹਾ, ਸਭ ਅੱਛਾ ਨਹੀਂ ਹੈ, ਉਹ ਵੀ ਵਿੱਚ ਦਰਜ ਕਰ ਦਿਓ। ਸਮਝ ਕੇ ਨਾ, ਮਤਲਬ ਕਿ ACR ਦੇ ਨਾਲ ਜੋੜ ਦਿਓ ਜੋ ਵੀ ਗਿਰਾਵਟ ਹੋਏਗੀ ਜਾਂ ਜੋ ਵੀ ਉੱਥੇ ਵਾਧਾ ਹੋਏਗਾ। ਤੇ ਇਸ ਤੋਂ ਇਲਾਵਾ ਡਰੋਨ ਨਾਲ ਜਿੱਥੇ ਵੀ ਇਹ ਚੱਲਦੇ ਆਪਰੇਸ਼ਨ, ਜਿੱਦਾਂ ਪੰਜਾਬ ਦੇ ਵਿੱਚ ਆਪਾਂ ਦੇਖਿਆ ਕਿ ਇਹ ਮਤਲਬ ਇਹ ਰੋਕਣ ਵਾਸਤੇ ਇਹ ਪ੍ਰੋਗਰਾਮ ਲਿਖਿਆ ਜਾਵੇ। ਤਾਂ ਮੁੱਢਲੇ ਤੌਰ ਤੇ ਜਿੰਨਾ ਕੋ ਖਾਕਾ ਅਸੀਂ ਪਤਾ ਕਰ ਸਕੇ ਹਾਂ, ਕਿਉਂਕਿ ਸਾਡੀ ਨਿਗਾਹ ਬਣੀ ਹੋਈ ਹੈ ਸਾਡੀ ਟੀਮ ਦੀ ਕਿ ਅਸੀਂ ਦੇਖੀਏ ਡਰੱਗ ਦੇ ਮਾਮਲੇ 'ਚ ਕੇਂਦਰ ਕੀ ਸੋਚ ਕੇ ਚੱਲ ਰਿਹਾ ਹੈ। ਤਾਂ ਜਿੰਨੀ ਕੁ ਜਾਣਕਾਰੀ ਮਿਲ ਰਹੀ ਹੈ ਕਿ ਇਹ ਦੇਖ ਰਹੇ ਨੇ ਕਿ ਸਾਡੇ ਰਾਜ ਦੇ ਵਿੱਚ ਬਈ ਵਾਕਿਆ ਤਸਕਰੀ ਬਹੁਤ ਵਧੀ ਆ। ਜੇ ਮੈਂ ਤੁਹਾਨੂੰ ਡਾਟਾ ਦੇਵਾਂ ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ 6 ਤੋਂ 13 ਦੇ ਦਰਮਿਆਨ ਜੋ ਜ਼ਬਤ ਡਰੱਗ ਦੀ ਜੇ ਕੀਮਤ ਦੇਖੋਗੇ ਤੁਸੀਂ ਤਾਂ ਉਹ 933 ਕਰੋੜ ਹੈ। ਆਲਮੋਸਟ ਕਹਿ ਲਓ ਕਿ 6000 ਕਰੋੜ। ਪਰ ਮੋਦੀ ਜੀ ਦੇ 14 ਤੋਂ 22 ਵਾਲੇ ਰਾਜ ਦੇ ਦੌਰਾਨ ਇਹ ਕਈ ਗੁਣਾ ਵੱਧ ਕੇ 15,876 ਕਰੋੜ ਦੀ ਡਰੱਗ ਹੋ ਜਾਂਦੀ ਹੈ। ਜੇ ਮਤਲਬ ਆਪਾਂ ਉਹਨਾਂ ਦੇ 7 ਸਾਲ ਤੇ ਇਹਨਾਂ ਦੇ 7-8 ਸਾਲ ਨੂੰ ਮਿਲਾ ਲਈਏ ਜਾਂ ਤੋਲ ਲਈਏ ਪੈਮਾਨੇ ਤੇ, ਕਸੌਟੀ ਤੇ, ਤਾਂ ਉਸ ਹਿਸਾਬ ਨਾਲ ਤਕਰੀਬਨ 3 ਗੁਣਾ ਦਾ ਫਰਕ ਹੈ। ਤੋ ਇਸ ਕਰਕੇ
ਮੋਦੀ ਸਰਕਾਰ ਨੂੰ ਲੱਗ ਰਿਹਾ ਕਿ ਕੱਲ ਨੂੰ ਸਾਡੇ ਵਾਸਤੇ ਬਹੁਤ ਵੱਡੀ ਮੁਸੀਬਤ ਬਣ ਸਕਦਾ ਡਰੱਗ। ਸੋ ਇਸ ਕਰਕੇ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਨੇ ਤੇ ਜਿਵੇਂ ਜਿਵੇਂ ਸਾਨੂੰ ਜਾਣਕਾਰੀ ਮਿਲੇਗੀ ਅਸੀਂ ਆਪਣੇ ਸਰੋਤਿਆਂ ਨੂੰ ਅਪਡੇਟ ਕਰਦੇ ਜਾਵਾਂਗੇ ਨਾਲ ਨਾਲ। ਮੈਨੂੰ ਜੀ ਕੁਛ ਦਿਨ ਪਹਿਲਾਂ ਮੈਂ ਵੀ ਪਿਛਲੇ ਵੀਕ ਤੁਸੀਂ ਦੱਸ ਰਹੇ ਸੀਗੇ ਵੀ 2 ਜਿਹੜੇ ਇਦਾਂ ਦੇ ਨਾਰਕੋਟਿਕ ਦੇ ਦਫ਼ਤਰ ਜਿਹੜੇ ਇਹਨਾਂ ਨੇ ਪੰਜਾਬ ਦੇ ਵਿੱਚ ਖੋਲ੍ਹਣੇ ਸੀਗੇ, ਕੀ ਇਹਨਾਂ ਨੇ ਪਹਿਲਾਂ ਹੀ ਤਿਆਰੀ ਕਰ ਰੱਖੀ ਸੀਗੀ ਇਹ 2047 ਤੋਂ ਵਾਲੀ ਹਾਂਜੀ, ਜਿਹੜੀ ਆਵਾਜ਼? ਆਪਾਂ ਬਿਲਕੁਲ ਨਹੀਂ, ਆਪਾਂ ਤੇ ਇਹ ਗੱਲ ਕਰ ਰਹੇ ਸੀਗੇ ਕਿ ਅਮਿਤ ਸ਼ਾਹ ਨੇ ਤੁਹਾਨੂੰ ਯਾਦ ਹੋਣਾ ਜਦੋਂ ਸਦਨ 'ਚ ਖੜ ਕੇ ਕਿਹਾ ਸੀਗਾ, ਮੈਂ ਉਸ ਦਿਨ ਵੀ ਕਿਹਾ ਸੀਗਾ। ਫਿਰ ਇਸ ਤੋਂ ਇਲਾਵਾ ਜਦੋਂ ਲੁਧਿਆਣੇ 'ਚ ਆ ਕੇ ਇਹਨਾਂ ਨੇ ਫੈਕਟਰੀ ਫੜੀ, ਆਪਾਂ ਉਸ ਦਿਨ ਵੀ ਇਹ ਸੋਚ ਕੇ ਚੱਲ ਰਹੇ ਸੀਗੇ ਕਿ ਜਿਹੜੀ ਡਰੱਗ ਦੀ ਕਾਰਵਾਈ ਆ ਇਹ ਮਤਲਬ ਕਿ ਟੋਟਲੀ ਜਿੰਨਾ ਇਹ ਡਰਾਈਵ ਚੱਲੇਗਾ ਜੋ ਵੀ ਹੈ ਤਾਂ ਕੇਂਦਰ ਸਰਕਾਰ ਆਪਣੇ ਰਹਿਨੁਮਾਈ ਹੇਠ ਹੀ ਚਲਾਏਗਾ, ਕਿਉਂਕਿ ਸਰਕਾਰਾਂ ਜਿਹੜੀਆਂ ਸਟੇਟ ਦੀਆਂ ਨਾ ਲੋਕਲ ਪੱਧਰ ਤੇ ਤੁਹਾਨੂੰ ਪਤਾ ਹੈ ਕਿ ਇੱਥੇ ਸਿਆਸੀ ਜਿਹੜਾ ਇਨਫਲੂਐਂਸ ਹੁੰਦਾ ਹੈ ਤੇ ਜਾਂ ਕਹਿ ਲਓ ਕਿ ਪੁਲਿਸ ਦਾ ਗਾਂ ਗੱਠਜੋੜ ਜੋ ਬਣ ਜਾਂਦਾ ਹੈ, ਉਹ ਸਿਆਸੀ ਪ੍ਰਭਾਵ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਕਈ ਵਾਰ ਅਸਰਕਾਰਕ ਨਹੀਂ ਹੁੰਦੀਆਂ। ਤਾਂ ਸੈਂਟਰਲ ਏਜੰਸੀਆਂ ਦਾ ਕੰਮ ਹੋਰ ਹੁੰਦਾ, ਤਾਂ ਇਹਨਾਂ ਦਾ ਸਾਫ਼ ਤੌਰ ਤੇ ਕਹਿ ਲਓ ਕਿ ਕਿਤੇ ਨਾ ਕਿਤੇ ਪਹਿਲਾਂ ਹੀ ਧਿਆਨ ਸੀਗਾ ਕਿ ਅਸੀਂ ਅਜਿਹਾ ਕਰਨਾ। ਫਿਰ ਸਦਨ 'ਚ ਕੁਝ ਮਹੀਨੇ ਪਹਿਲਾਂ ਬਿਆਨ ਦੇ ਦਿੱਤਾ ਸੀ ਅਮਿਤ ਸ਼ਾਹ ਨੇ ਕਿ ਥੋੜਾ ਜਿਹਾ ਸਮਾਂ ਦੇ ਦਿਓ ਤੇ ਅਸੀਂ ਵੱਟ ਕੱਢ ਦਿਆਂਗੇ ਡਰੱਗ ਵਾਲਾ। ਜੀ ਜੀ, ਬਿਲਕੁਲ ਬਿਲਕੁਲ। ਤੇ ਮਿੰਟੂ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ, ਵਿਜੀਲੈਂਸ ਨੇ ਕੱਸਿਆ ਸਾਬਕਾ ਵਿਧਾਇਕਾ ਸਤਕਾਰ ਕੌਰ ਗਹਿਰੀ ਦੇ ਉੱਤੇ ਵੀ ਸ਼ਿਕੰਜਾ। ਹਾਂਜੀ, ਬੀਬੀ ਗਹਿਰੀ ਤਾਂ ਫਿਰ ਫਸ ਗਈ ਹੁਣ ਕਹਿ ਲਓ ਕਿ ਭਾਈ ਗਹਿਰੀ ਬਵੰਡਰ ਦੇ ਵਿੱਚ। ਤਾਂ ਵਿਜੀਲੈਂਸ ਬਹੁਤ ਜ਼ਿਆਦਾ ਜਿਹੜੇ ਕਾਂਗਰਸੀ ਆ, ਸਾਬਕਾ ਕਾਂਗਰਸੀ ਆ, ਉਹਨਾਂ ਤੇ ਸਿਕੰਜਾ ਕੱਸੀ ਬੈਠੀ। ਅੱਜ ਵੀ ਬਲਵੀਰ ਸਿੱਧੂ ਗਏ, ਚਰਨਜੀਤ ਚੰਨੀ ਹੋਰਾਂ ਨੇ ਮਤਲਬ ਕਿ ਸਮਾਂ ਮੰਗ ਲਿਆ। ਗੁਰਪ੍ਰੀਤ ਸਿੰਘ ਕਾਂਗੜ ਕਹਿੰਦੇ ਯਾਰ ਮੇਰੇ ਤਾਂ ਗੋਡੇ ਨਹੀਂ ਤੁਰਦੇ, ਮੈਂ ਤਾਂ ਆਪਰੇਸ਼ਨ ਕਰਾ ਬੈਠਾ, ਮੈਂ ਨਹੀਂ ਆਉਣਾ। ਮਤਲਬ ਕਿ ਇਸ ਤਰ੍ਹਾਂ ਬੁਕਿੰਗ ਹੀ ਚੱਲ ਰਹੀ ਹੈ। ਵੈਦ ਸਾਹਿਬ ਕੱਲ ਜਾ ਕੇ ਆਏ ਨੇ, ਵੈਦ ਸਾਹਿਬ ਨੂੰ ਵੀ ਕੋਈ ਦਵਾਈ ਨਹੀਂ ਮਿਲ ਰਹੀ ਕਿ ਜਿਹਦੇ ਨਾਲ ਜਾਨ ਛੁੱਟੇ, ਤਾਂ ਉਹ ਵੀ ਮਤਲਬ ਕਿ ਆਪਣੇ ਜਿਹੜੇ ਕਾਗਜ਼ਾਤ ਵਗੈਰਾ ਨੇ ਹਾਲੇ ਲੈ ਕੇ ਨਹੀਂ ਗਏ ਸਾਰੇ ਦੇ ਸਾਰੇ। ਤਾਂ ਜੋ ਇਹ ਚੱਲ ਰਿਹਾ ਹੈ, ਵੈਸੇ ਤਾਂ ਮੈਂ ਤੇ ਇਸ ਹੱਕ 'ਚ ਆ ਕਿ ਜੇ ਕੋਈ ਰਿਹਾ ਐਮਐਲਏ ਜਾਂ ਐਮਪੀ ਤੇ ਕੋਈ ਗੱਲ ਨਹੀਂ, ਹਿਸਾਬ ਕਿਤਾਬ ਹੋ ਜਾਵੇ ਤਾਂ ਕੋਈ ਮਾੜੀ ਗੱਲ ਨਹੀਂ, ਪਰੰਤੂ ਕਿਸੇ ਨਾਲ ਧੱਕਾ ਨਾ ਹੋਵੇ। ਤੇ ਇਹ ਜਿਹੜੀ ਇਹ ਬੀਬੀ ਗਹਿਰੀ ਆ, ਇਹ ਤੁਹਾਨੂੰ ਪਤਾ ਹੋਵੇਗਾ ਇਹਨਾਂ ਦੇ ਬਹੁਤ ਰੌਲੇ ਪਏ ਨੇ। ਇਹਦੇ ਘਰ ਵਾਲਾ ਤਾਂ ਇੱਕ ਵਾਰੀ ਜੇਲ੍ਹ 'ਚ ਵੜ ਗਿਆ ਸੀਗਾ, ਲਾਡੀ ਹੈਗਾ ਉਹਦਾ ਨਾਮ, ਉਹ ਹੈਗਾ, ਤੇ ਉਹ ਜੇਲ੍ਹ ਦੇ ਵਿੱਚ ਵੜ ਕੇ ਦੌਰਾ ਕਰਦਾ ਫਿਰੇ, ਅੰਦਰੋਂ ਫੋਟੋ ਕਿਸੇ ਨੇ ਵਾਇਰਲ ਕਰ ਦਿੱਤੀ, ਉਹਦਾ ਬੜਾ ਸਿਆਪਾ ਪਿਆ ਸੀ। ਤੇ ਇਹਨਾਂ ਦੇ ਬਥੇਰੇ ਮਤਲਬ ਕਿ ਆਡੀਓ ਵੀਡੀਓ ਬਥੇਰਾ ਕੁਝ ਵਾਇਰਲ ਹੁੰਦਾ ਰਿਹਾ, ਖੱਡਾਂ ਖੁੱਡਾਂ ਵਾਲਿਆਂ ਤੋਂ ਪੈਸੇ ਲੈਣ ਦੇ ਬਥੇਰੇ ਦੋਸ਼ ਲੱਗੇ ਇਹਨਾਂ ਦੇ। ਤੇ ਅਖੀਰ ਜਦੋਂ ਟਿਕਟ ਉਹਨਾਂ ਨੇ ਕੱਟ ਲਈ ਕਾਂਗਰਸੀਆਂ ਨੇ, ਤੇ ਇਹ ਦੋਵੇਂ ਜੀ ਬੁਰਾ ਹਾਲ ਬੌਂਕੇ ਦਿਹਾੜੇ। ਤੇ ਲਾਡੀ ਤੇ ਇਹ ਕਹਿਣ ਡਿਆ, ਕਹਿੰਦਾ ਜੀ ਅਸੀਂ ਰੋਟੀ ਕਿੱਥੋਂ ਖਾਵਾਂਗੇ, ਸਾਡੀ ਤੇ ਟਿਕਟ ਕੱਟ ਲਈ ਇਹਨਾਂ ਨੇ। ਤੇ ਇਹ ਕਿ ਮਤਲਬ ਕਿ ਜੋੜੀ ਜਿਹੜੀ ਸੀਗੀ ਬਸ ਏਦਾਂ ਕਹਿ ਲਓ ਕਿ 5-7 ਸਾਲਾਂ ਦੇ ਵਿੱਚ ਹੀ ਹਿਸਾਬ ਲਾ ਲਓ ਕਿ ਟਿਕਟ ਤੱਕ ਵੀ ਪਹੁੰਚੀ ਤੇ ਬਹੁਤ ਜ਼ਿਆਦਾ ਪੈਸੇ ਧੇਲੇ ਬੰਨਿਓ ਵੀ ਤਰੱਕੀ ਕੀਤੀ। ਹੁਣ ਉਹ ਜਿਹੜੀ ਤਰੱਕੀ ਹੈ ਉਹ ਸਹੀ ਢੰਗ ਨਾਲ ਹੋਈ ਹੈ ਕਿ ਗਲਤ ਹੋਈ ਹੈ, ਉਹ ਛਾਨਣਾ ਤੇ ਲੱਗਣਾ ਸੀਗਾ। ਤਾਂ ਅੱਜ ਦੱਸਦੇ ਆ ਕਿ ਸਤਕਾਰ ਕੌਰ ਦੀ ਰਿਹਾਇਸ਼ ਤੇ ਪਹੁੰਚ ਗਈ ਵਿਜੀਲੈਂਸ, ਉਹਨਾਂ ਨੇ ਫੀਤੇ ਫੂਤੇ ਮਾਰਨੇ ਸ਼ੁਰੂ ਕਰ ਦਿੱਤੇ। ਤੇ ਤੁਹਾਨੂੰ ਪਤਾ ਹੀ ਆ ਜਦੋਂ ਫੀਤੇ ਵੱਜ ਜਾਣ ਨਾ ਵਿਜੀਲੈਂਸ ਦੇ, ਤੇ ਨੀਂਦ ਰਾਤਾਂ ਵਾਲੀ ਜਿਹੜੀ ਉਹ ਫਿਤਾ ਫਿਤਾ ਹੋ ਜਾਂਦੀ ਹੈ ਕਿ ਹੁਣ ਕੀ ਬਣੇਗਾ। ਸੋ ਇਸ ਕਰਕੇ ਸਤਕਾਰ ਕੌਰ ਗਹਿਰੀ ਵੀ ਉਸ ਸੂਚੀ ਦੇ ਵਿੱਚ ਸ਼ਾਮਲ ਹੋ ਗਈ ਹੈ ਬੀਬੀ, ਜਿਸ ਸੂਚੀ ਦੇ ਵਿੱਚ ਪਹਿਲਾਂ ਹੀ ਸਾਬਕਾ ਕਾਂਗਰਸੀ ਜਾਂ ਮੌਜੂਦਾ ਕਾਂਗਰਸੀ ਜਿਹੜੇ ਆ, ਕੋਈ ਸਾਬਕਾ ਮੰਤਰੀ ਹੈ ਤਾਂ ਸਾਬਕਾ ਐਮਐਲਏ ਹੈ, ਉਹ ਬਹੁਤ ਸਾਰੇ ਬੈਠੇ ਹੋਏ ਨੇ। ਇਧਰ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਦੇ ਪਿਤਾ ਨੂੰ ਵੀ ਐਕਸਟੋਰਸ਼ਨ ਦੇ ਮਾਮਲੇ 'ਚ ਅਰੈਸਟ ਕੀਤਾ ਹੈ। ਐਕਸਟੋਰਸ਼ਨ ਤੇ ਨਹੀਂ, ਉਹ ਤਾਂ ਕੋਈ ਬਲੈਕਮੇਲਿੰਗ ਦਾ ਮਾਮਲਾ ਕੋਈ ਬਣਾਇਆ ਉਹਦੇ ਤੇ। ਟ੍ਰਿਬਿਊਨ ਵਾਲੇ ਉਹ ਹੈਗਾ ਸੁਰਿੰਦਰ ਜੀ, ਸੁਰਿੰਦਰ ਮਤਲਬ ਕਿ ਉਹ ਗੋਲਡੀ ਦਾ ਪਿਓ ਆ ਸੁਰਿੰਦਰ, ਤੁਸੀਂ ਉਹਦੀ ਗੱਲ ਕਰਦੇ ਹੋ। ਉਹ ਸੁਰਿੰਦਰ ਦੇ ਅੱਗੇ ਬਥੇਰੇ ਕੇਸ ਨੇ ਸੁਰਿੰਦਰ ਤੇ। ਇਹ ਮਤਲਬ ਕਿ ਜਦੋਂ ਇਹ ਬਣਿਆ ਗੋਲਡੀ ਵਿਧਾਇਕ, ਇਹਨੇ ਉਹਨੂੰ ਕਿਹਾ ਸੀ ਟਿਕ ਕੇ ਬਹਿ ਜਾ ਤੇ ਤੇਰਾ ਖਰਚਾ ਵਰਚਾ ਮੈਂ ਚੱਕ ਲੂੰਗਾ, ਤੇ ਫਿਰ ਉਹ ਨਹੀਂ, ਬੰਦਾ ਇਹੋ ਜਿਹਾ ਬੰਦਾ ਨਹੀਂ ਟਿਕਦਾ ਹੁੰਦਾ। ਇਹ ਅੱਡੋ ਅੱਡੀ ਦੇ ਤਕਰੀਬਨ, ਇਹ ਅੱਜ ਵੀ ਇਹਨੇ ਇਹ ਕਿਹਾ ਕਿ ਮੇਰਾ ਬਈ ਪਿਓ ਆਪਦੇ ਨਾਲ ਕੋਈ ਲੈਣਾ ਦੇਣਾ ਨਹੀਂਗਾ,
ਤੇ ਚੰਗਾ ਕੀਤਾ ਉਹਨੂੰ ਫੜ ਲਿਆ। ਜਦੋਂ ਪੋਤੀ ਕਹੀ ਜਾਵੇ ਕਿ ਚੰਗਾ ਹੋਇਆ ਪਿਓ ਫੜਿਆ ਗਿਆ, ਤੇ ਫਿਰ ਹਿਸਾਬ ਲਾ ਲਓ ਕੀ ਹਾਲ ਆ, ਕੀ ਹਾਲ ਆ। ਤੇ ਇਹ ਅੱਗੇ ਤੇ NDPS ਦੇ ਮੁਕੱਦਮੇ ਨੇ ਜੀ ਜੀ ਜਿਹੜਾ ਸੁਰਿੰਦਰ ਤੇ, ਤਾਂ ਇਹ ਕੋਈ ਸੀਗਾ ਕੋਈ ਮਤਲਬ ਕਿ ਜਿਹੜਾ ਪ੍ਰਾਪਰਟੀ ਡੀਲਰ, ਉਹਦੇ ਤੇ ਕੋਈ ਇਹਨਾਂ ਨੇ ਲਾ ਕੇ ਦੋਸ਼ਦਾਸ਼ ਤੇ ਪੈਸੇ ਪੂਸਾ ਲੈਣ ਦਾ ਯਤਨ ਕੀਤਾ, ਤੇ ਉਹਨੇ ਮਾਮਲਾ ਦਰਜ ਕਰਵਾ ਦਿੱਤਾ, ਅਰੈਸਟ ਹੋ ਗਿਆ। ਇਹ ਕਹਿੰਦਾ ਮੈਨੂੰ ਫਸਾ ਦਿੱਤਾ ਸੁਰਿੰਦਰ, ਕਹਿੰਦਾ ਹੁਣ ਪਤਾ ਨਹੀਂ ਕੌਣ ਸੱਚਾ ਕੌਣ ਝੂਠਾ ਜੀ। ਪੁੱਤ ਕਹਿੰਦਾ ਕਿ ਚੰਗਾ ਹੋਇਆ, ਉਹ ਕਹਿੰਦਾ ਮੇਰੇ ਨਾਲ ਮੰਦਾ ਹੋਇਆ, ਤੇ ਫਿਰ ਕਰਾਉਣ ਵਾਲਾ ਪੁੱਤ ਹੀ ਹੋਇਆ। ਸਮਝ ਤੋਂ ਬਾਹਰ ਹੈ ਕਹਾਣੀ। ਚੱਲ ਕੀ ਰਿਹਾ ਜੀ। ਮਦਨ ਮੋਹਨ ਮਿੱਤਲ ਦਾ ਮੋਹ ਅਕਾਲੀਆਂ ਤੋਂ ਕਹਿੰਦੇ ਭੰਗ ਹੋ ਗਿਆ ਆ। ਮੋਰਲ ਗਰਾਊਂਡਸ ਦੇ ਉੱਤੇ ਕੁਝ ਦਿਨ ਪਹਿਲਾਂ ਹੀ ਅਟਵਾਲ ਹੁਣਾਂ ਨੇ ਅਕਾਲੀ ਦਲ ਛੱਡਿਆ ਸੀ। ਦੇਖੋ, ਮਦਨ ਮੋਹਨ ਮਿੱਤਲ ਤੇ ਸਾਰੀ ਜ਼ਿੰਦਗੀ ਸੰਗੀ ਰਹੇ ਨੇ, ਭਾਜਪਾ ਹੀ ਰਹੇ ਨੇ। 1960 ਤੋਂ ਹਿਸਾਬ ਲਾ ਲਓ ਇਹ ਜਨਸੰਗੀ ਨੇ ਜੀ, ਜਿਸ ਸਮੇਂ ਭਾਰਤੀ ਜਨਤਾ ਪਾਰਟੀ ਬਣੀ ਵੀ ਨਹੀਂ ਸੀਗੀ। ਤੇ ਗੱਲ ਇਹ ਆ ਕਿ ਹੁਣ ਇਹ ਬਿਆਨ ਉਹਨਾਂ ਨੇ ਦਿੱਤਾ ਕਿ ਜਦੋਂ ਵੀ ਅਕਾਲੀ ਦਲ ਛੱਡ ਕੇ ਜਾਵਾਂਗਾ ਤਾਂ ਖਾਲੀ ਨਹੀਂ ਜਾਵਾਂਗਾ। ਇਹ ਕੀ ਗੱਲ ਹੋਈ ਹੈ? ਕਿਉਂਕਿ ਭਾਜਪਾ ਛੱਡ ਕੇ ਇੱਧਰ ਆ ਗਏ ਸਨ। ਟਿਕਟਾਂ ਟੁਕਟਾਂ ਦਾ ਰੌਲਾ ਤੁਹਾਨੂੰ ਪਤਾ ਹੀ ਆ। ਤੇ ਕਿਸੇ ਸਮੇਂ ਨਾ ਇਹ ਅਕਾਲੀ ਪੀੜਤ ਹੁੰਦੇ ਸਨ। ਇਹ ਜਦੋਂ ਮੰਤਰੀ ਸੀਗੇ ਨਾ, ਇਹ ਬੜਾ ਜ਼ੋਰ ਸ਼ੋਰ ਨਾਲ ਇਹ ਮੁੱਦਾ ਚੁੱਕਦੇ ਹੁੰਦੇ ਸੀ ਵੀ ਸਾਨੂੰ ਪ੍ਰੋਟੋਕਾਲ ਦੇ ਮੁਤਾਬਕ ਜੋ ਬਣਦਾ ਇੱਜ਼ਤ ਮਾਨ ਹੈ ਉਹ ਦਿੰਦੇ ਹੀ ਨਹੀਂ ਇਹ, ਸਾਡੀ ਗੱਲ ਨਹੀਂ ਗੌਰਦੇ। ਤੇ ਉਸ ਤੋਂ ਬਾਅਦ ਫਿਰ ਇਹ ਆ ਗਏ ਸਨ। ਵੈਸੇ ਤਾਂ ਤੁਸੀਂ ਦੇਖੋਗੇ ਤਾਂ ਬੜਾ ਅਜੀਬੋ ਗਰੀਬ ਜਿਹਾ ਮੰਜ਼ਰ ਹੈ ਇੱਥੋਂ ਦੀ ਰਾਜਨੀਤੀ ਦਾ, ਕਿ ਆ ਪਿਛਲੇ ਦਿਨ ਹੀ ਉਹ ਜਿਹੜੇ ਇਹਨਾਂ ਦੇ ਹੈਗੇ ਸਨ ਭਗਤ ਜੀ, ਉਹਨਾਂ ਦੇ ਬੇਟੇ ਚਲੇ ਗਏ ਆਮ ਆਦਮੀ ਪਾਰਟੀ 'ਚ। ਉਹ ਵਿਚਾਰੇ ਰੋਣ ਡਏ ਸਨ 80-90 ਸਾਲ ਦੀ ਉਮਰ ਦੇ ਵਿੱਚ। ਕਿਆ ਕੀ ਕਰ ਗਿਆ ਮੁੰਡਾ, ਮੈਨੂੰ ਤੇ ਦੱਸ ਕੇ ਨਹੀਂ ਗਿਆ, ਤੇ ਜਾ ਕੇ ਉਹਨਾਂ ਨਾਲ ਰਲ ਗਿਆ, ਆਮ ਆਦਮੀ ਪਾਰਟੀ ਵਾਲਿਆਂ ਨਾਲ ਰਲ ਗਿਆ। ਤੇ ਉਧਰੋਂ ਚੌਧਰੀ ਦਾ ਭਤੀਜਾ ਚਲੇ ਗਿਆ ਮੇਰੇ ਖਿਆਲ ਦੇ ਨਾਲ ਆਮ ਆਦਮੀ ਪਾਰਟੀ 'ਚ, ਸੰਤੋਖ ਚੌਧਰੀ ਦਾ। ਤੇ ਤੀਜੇ ਦਿਨ ਫਿਰ ਕਾਂਗਰਸ 'ਚ ਵਾਪਸ ਆ ਗਿਆ। ਕੀ ਚੱਲ ਰਿਹਾ ਕੁਝ ਸਮਝੋ ਬਾਹਰ ਆ। ਇਹ ਜਲੰਧਰ ਜਿਮਨੀ ਚੋਣ ਦੇ ਵਿੱਚ ਉੱਥੇ ਮਤਲਬ ਕਿ ਸਵੇਰ ਦਾ ਨਾਸ਼ਤਾ ਕਿਸੇ ਹੋਰ ਪਾਰਟੀ 'ਚ, ਡਿਨਰ ਕਿਸੇ ਹੋਰ ਪਾਰਟੀ 'ਚ। ਤਾਂ ਮੋਰਲ ਗਰਾਊਂਡ ਕਾਹਦੇ ਰਹਿ ਗਏ ਨੇ? ਸੋ ਇਸ ਮੁੱਦੇ ਤੇ ਜੇ ਆਪਾਂ ਦੇਖੀਏ, ਮਦਨ ਮੋਹਨ ਮਿੱਤਲ ਜਿਹੜੇ ਆ ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਨੂੰ ਤਰੱਕੀ ਤੇ ਲੈ ਕੇ ਜਾਣਾ ਤਾਂ ਕੋਈ ਵੀ ਪਾਰਟੀ ਦੇਸ਼ ਨੂੰ ਵੰਡ ਕੇ ਅੱਗੇ ਨਹੀਂ ਜਾ ਸਕਦੀ, ਅਤੇ ਮੇਰੀ ਭਾਜਪਾ ਪਾਰਟੀ ਇਸ ਤਰ੍ਹਾਂ ਨਹੀਂ ਕਰਦੀ। ਭਾਜਪਾ ਦੀ ਗੱਲ ਕਰ ਰਹੇ ਨੇ। 1960 ਤੋਂ ਮੈਂ ਜਨਸੰਘ ਨਾਲ ਆ, ਤੇ ਸਿੱਖਾਂ ਨੂੰ ਜੋੜ ਕੇ ਨਾਲ ਲੈ ਕੇ ਜਾਣਾ ਤੇ ਮੁੱਖ ਧਾਰਾ 'ਚ ਲੈ ਕੇ ਆਉਣਾ ਮਕਸਦ ਰਿਹਾ ਵਾ। ਤੇ ਉਹਨਾਂ ਨੂੰ ਨੁਕਸਾਨ ਪਹੁੰਚਾਉਣਾ ਸਾਡਾ ਮਕਸਦ ਨਹੀਂ। ਪੰਜਾਬ ਦਾ ਜਿਹੜਾ ਬਟਵਾਰਾ ਹੁੰਦਾ ਰਿਹਾ ਉਸ ਦਾ ਵੱਡਾ ਕਾਰਨ ਇਹ ਹੈ ਕਿ ਇੱਥੇ ਪੰਜਾਬੀ ਹਿੰਦੀ ਦੇ ਮੋਰਚੇ ਚੱਲਦੇ ਰਹੇ ਤੇ ਭਾਸ਼ਾ ਬਾਰੇ ਸਾਡੇ ਮਤਭੇਦ ਹਨ। ਅਸੀਂ ਸਿੱਖਾਂ ਨੂੰ ਵੀ ਸਮਝਾਇਆ ਤੇ ਉਹ ਸਾਡੇ ਨਾਲ ਸਹਿਮਤ ਵੀ ਹੋਏ। ਅੰਮ੍ਰਿਤਪਾਲ ਦੇ ਮੁੱਦੇ ਤੇ ਵੀ ਉਹ ਕਹਿ ਰਹੇ ਨੇ ਕਿ ਆਪ ਨੇ ਮਿਸਗਾਈਡ ਕੀਤਾ, ਜਿਵੇਂ ਕਿ ਅਜਨਾਲਾ ਆਉਣ ਸਮੇਂ ਗੁਰੂ ਸਾਹਿਬ ਦੀ ਪਾਲਕੀ ਨਾਲ ਲਿਆਂਦੀ ਗਈ, ਕਿਉਂਕਿ ਉਹਨਾਂ ਦਾ ਮਕਸਦ ਸੀ ਕਿ ਜੇਕਰ ਉਹਨਾਂ ਨੂੰ ਰੋਕਿਆ ਗਿਆ ਤਾਂ ਗੁਰੂ ਸਾਹਿਬ ਦੀ ਬੇਅਦਬੀ ਹੋਵੇਗੀ। ਤਾਂ ਇਹ ਸਾਰਾ ਕੁਝ ਕਹਿ ਰਿਹਾ। ਕਹਿੰਦੇ ਜੀ ਕਿ ਦੇਖੋ ਅਕਾਲੀ ਦਲ 'ਚ ਜਾਣ ਬਾਰੇ ਉਹ ਕਹਿੰਦੇ ਆ ਕਿ ਜ਼ਿੰਦਗੀ ਵਿੱਚ ਜੋ ਫੈਸਲੇ ਲੈਂਦੇ ਹਾਂ ਉਹ ਗਲਤ ਵੀ ਹੋ ਜਾਂਦੇ ਹਨ। ਉਹਨਾਂ ਨੇ ਆਖਿਆ ਕਿ ਅੱਜ ਵੀ ਮੋਦੀ ਦੀ ਫੋਟੋ ਲਾਈ ਹੈ, ਬਾਦਲਾਂ ਦੀ ਨਹੀਂ। ਮਤਲਬ ਕਿ ਉਹ ਕੀ ਕਹਿ ਰਹੇ, ਉਹ ਕਹਿ ਰਹੇ ਕਿ ਕਈ ਵਾਰ ਫੈਸਲਾ ਗਲਤ ਵੀ ਹੋ ਜਾਂਦਾ। ਸੋ ਇਹ ਤੁਸੀਂ ਸਮਝ ਲਓ ਕਿ ਮੋਹ ਕਿਸ ਤਰ੍ਹਾਂ ਦਾ। ਤੇ ਗੱਲ ਇਹ ਆ ਕਿ ਇਹ ਜਿਹੜੀਆਂ ਹੈਗੀਆਂ ਨੇ ਨਾ ਦਿਲਦਾਰੀਆਂ, ਉਹ ਪਿਓਰ ਰਾਜਨੀਤਿਕ ਨੇ, ਪਿਓਰ ਰਾਜਨੀਤਿਕ ਨੇ। ਦਿਲ ਲਗੀ ਜਿਹੜੀ ਆ ਕਦੇ ਕਿਸੇ ਨਾਲ ਹੋ ਜਾਂਦੀ ਹੈ, ਕਦੇ ਕਿਸੇ ਨਾਲ ਹੋ ਜਾਂਦੀ ਹੈ, ਪਰ ਉਹ ਦਿਲੋਂ ਨਹੀਂ ਲੱਗਦੀ। ਅਸਲ ਦੇ ਵਿੱਚ ਉਹ ਸਾਰਾ ਕੁਝ ਜਿਹੜਾ ਹੈ ਉਹ ਇਸੇ ਤਰ੍ਹਾਂ ਹੀ ਚੱਲਦਾ ਹੈ। ਜੀ 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 ਬਿਲਕੁਲ। ਤੇ ਮਿੰਟੂ ਜੀ, ਅਗਲੀ ਜੇ ਆਪਾਂ ਗੱਲ ਕਰਦੇ ਜਾਈਏ ਤਾਂ ਕਹਿੰਦੇ ਵੀ ਆਮ ਆਦਮੀ ਪਾਰਟੀ ਵਾਲਿਆਂ ਦੇ ਪੁਰਾਣੇ ਸਾਥੀ ਨੇ ਲਾਏ ਨੇ ਜੀ ਦੋਸ਼। ਹਾਂਜੀ, ਦੇਖੋ ਉਹੀ ਹੈ ਕਿ ਦੋਸ਼ ਤੇ ਇਹਨਾਂ ਤੇ ਬਥੇਰੇ ਲੱਗਦੇ ਪਏ ਨੇ, ਪਰ ਹਰੇਕ ਦੋਸ਼ ਤੋਂ ਪਰਾਂ ਦੀ ਹੋ ਕੇ ਲੰਘ ਜਾਂਦੇ ਨੇ। ਕਹਿੰਦੇ ਕਿ ਨਹੀਂ ਨਹੀਂ ਹਮ ਤਾਂ ਕੱਟੜ ਇਮਾਨਦਾਰ ਹੈ ਭਾਈ, ਕੱਟੜ ਇਮਾਨਦਾਰ ਹੈ। ਇਹ ਇਹਨਾਂ ਦੇ ਜਿਹੜੇ ਕੋਈ ਪੁਰਾਣੇ ਸਾਥੀ ਸੀਗੇ ਪ੍ਰੋਫੈਸਰ ਸ਼ੀਰਾ ਜੀ, ਇਹਨਾਂ ਨੇ ਖੁਲਾਸਾ ਕੀਤਾ ਹੈ ਕਿ ਪਟਿਆਲਾ ਦੇ ਵਿੱਚ ਇੱਕ ਪਾਰਕਿੰਗ ਚਲਾਈ ਜਾ ਰਹੀ ਆ ਇਹਨਾਂ ਦੇ ਬੰਦੇ ਬਣੀ ਹੋਈ, ਤੇ ਉਹ ਜਿਹੜੀ ਪਾਰਕਿੰਗ ਆ ਉਹਦੇ ਕਮਾਈ ਵੀ ਜਿਹੜੀ ਆ ਲੱਖਾਂ ਰੁਪਈਆ ਦੇ ਵਿੱਚ ਹੈ ਮਹੀਨੇ ਦੀ।
ਇਹ ਸੀਰਾ ਸਾਹਿਬ ਬੋਲ ਰਹੇ ਨੇ, ਪ੍ਰੋਫੈਸਰ ਸਮੀਰ ਸੀਰਾ। ਇਹ ਪਹਿਲਾਂ ਮਤਲਬ ਕਿ ਹੁੰਦੇ ਸਨ, ਸ਼ਾਇਦ ਇਹਨਾਂ ਦੇ ਨਾਲ ਹੀ ਹੁੰਦੇ ਸਨ। ਇਹ ਆਮ ਆਦਮੀ ਪਾਰਟੀ ਛੱਡ ਕੇ ਮੁੜ ਕੇ ਭਾਜਪਾ 'ਚ ਚਲੇ ਗਏ ਸਨ। तो कहते हैं कि इंप्रूवमेंट ट्रस्ट की जगह च गैर कानूनी पार्किंग बना रखी है, तो उत्थे दिहाड़िया बनाया बिठाया इन्होंने भी यही है, ते असल दे विच पिछे उहदे माफिया वा। मतलब कि इस तरह के दोष ला रहे हैं कि इहदी जिहड़ी कमाई है महीने की 20 तो 30 लाख रुपया भी हो सकती, क्योंकि एसी मार्केट ते बिल्कुल लग गई आ। तो नाल उन्होंने तस्वीरां वगैरह जिहड़ियां वो दिखाइयां। ते हुण ਜਿਹੜੇ ਸ਼ੇਰ ਮਾਜਰਾ ਹੈਗੇ ਨੇ ਚੇਅਰਮੈਨ ਆ ਨਗਰ ਸੁਧਾਰ ਟਰਸਟ ਦੇ, ਉਹ ਕਹਿ ਰਹੇ ਆ ਕਿ ਹਾਂ ਜੀ ਜੇ ਇਸ ਤਰ੍ਹਾਂ ਦੀ ਕੋਈ ਗੱਲ ਆ ਤੇ ਮੈਂ ਖੁਦ ਕਾਰਵਾਈ ਕਰਾਂਗਾ। ਪਰ ਇਹ ਹੁਣ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ। ਵੇਖੋ ਕਿੱਡੇ ਵੱਡੇ ਦੋਸ਼ ਨੇ ਕਿ ਪਾਰਕਿੰਗ ਹੀ ਜਾਲੀ ਬਣਾਈ ਪਈ ਆ, ਪਾਰਕ ਉਹ ਵੀ ਇੰਪਰੂਵਮੈਂਟ ਟਰਸਟ ਦੀ ਜਗ੍ਹਾ ਤੇ। ਸੋ ਇਸ ਕਰਕੇ ਇਹਨਾਂ ਨੂੰ ਨਾ ਧਿਆਨ ਦੇਣ ਦੀ ਜ਼ਰੂਰਤ ਆ। ਮੈਂ ਨਹੀਂ ਕਹਿੰਦਾ ਕਿ ਸਾਰੇ ਇਹਨਾਂ ਦੇ ਵਿੱਚ ਚੋਰ ਆ, पर मैं ये भी नहीं कह सकता कि सारे साध आ। ते मैं ते इक्को सुझाव दिना वा कि भाई खुफिया रिपोर्टां, जिवें तुसीं खुफिया सर्वे कराउंदे जे ना, खुफिया रिपोर्टां हासिल करो इलाकिਆਂ चों किहड़े-किहड़े सट्टिਆਂ ਤੋਂ पैसे ਲੈ ਰਹੇ ਨੇ, सट्टे वालिਆਂ ਤੋਂ ਕਿਹੜੇ-ਕਿਹੜੇ SHO ਦੇ ਨਾਲ ਮਹੀਨਾ ਬੰਨੀ ਬੈਠੇ ਆ, ਕਿਹੜੇ-ਕਿਹੜੇ DSP ਤੋਂ ਪੈਸੇ ਲੈ ਰਹੇ ਨੇ। ਇਹ ਜਿਹੜੀਆਂ ਗੱਲਾਂ ਨੇ ਇਹ ਅਸੀਂ ਸੁਣ ਕੇ ਕਰਦੇ ਆ। भाई सुन लो, तुसी सुन लो, तुहाडे काम आउणगीਆਂ, जे नहीं तो ठीक है। तो इस करके ये आपको अपने हलके, मैं नहीं कहता कि 1 2, मैं कहना 117 ਦੇ ਹਲਕੇ ਜਿਹੜੇ ਆ ਨਾ ਉਹਨਾਂ ਦੀਆਂ ਖੁਫੀਆ ਰਿਪੋਰਟਾਂ ਹਾਸਲ ਕਰ ਲਓ। ਜਿੱਥੇ ਵੀ ਕਮੀ ਹੋਈ ਤੁਹਾਨੂੰ ਦਿਸ ਪਵੇਗੀ, ਜੇ ਤੁਸੀਂ ਦੇਖਣਾ ਚਾਹੁੰਦੇ। ਜੇ ਨਹੀਂ ਦੇਖਣਾ ਚਾਹੁੰਦੇ ਫਿਰ ਤੁਹਾਨੂੰ ਕੋਈ ਦਿਖਾ ਨਹੀਂ ਸਕਦਾ। ਸਹੀ ਗੱਲ। ਜੀ ਜੀ ਜੀ। ਕੇਂਦਰੀ ਵਿੱਤ ਮੰਤਰੀ ਨੇ ਵੀਡੀਓ ਜਾਰੀ ਕਰਕੇ ਬੈਂਕ ਨੂੰ ਕਿਹਾ ਵੀ ਭਾਈ ਇਨਸਾਨੀਅਤ ਦਿਖਾਓ। हाँ जी, देखो ये वीडियो काफी वायरल हुई अज। ये वायरल उदों हुई है जदों बीबी निर्मला सीतारमन जी ने ना एक वीडियो वायरल किया, वीडियो पोस्ट किया। कोई ओडिशा दी 70 साल दी बीबी सीगी सूर्या हरिजन। जिहड़ी सूर्या हरिजन सीगी एक टुट्टी कुर्सी के सहारे, जिदा वाकर नहीं होंदा अपने सट सुट लग जाती है लत्त ते, ਤਾਂ ਆਪਾਂ ਫਿਰ ਜਦੋਂ ਥੋੜਾ ਤੁਰਦੇ ਆ ਰਿਕਵਰੀ ਫੇਜ਼ 'ਚ ਹੁੰਦੇ ਆ ਤਾਂ ਉਹ ਵਾਕਰ ਦੇ ਸਹਾਰੇ ਨਾਲ ਤੁਰਦੇ ਆ। ਤਾਂ ਇਸ ਤਰ੍ਹਾਂ ਵਾਕਰ ਬਣਾ ਕੇ ਤੇ ਕਈ ਕਿਲੋਮੀਟਰ ਗਈ ਹੈ, ਹਿਸਾਬ ਲਾ ਲਓ, ਕੁਰਸੀ ਨਾਲ 70 ਸਾਲ ਦੀ ਉਮਰ 'ਚ। ਤੇ ਹੁਣ ਗਰਮੀ ਵੇਖ ਲਓ ਕਿੰਨੀ ਆ, ਆਪਣੇ ਪੰਜਾਬ 'ਚ ਕਿੰਨੀ ਗਰਮੀ ਹੈ। ਤਾਂ ਉੜੀਸਾ 'ਚ ਤਾਂ ਮਤਲਬ ਕਿ ਇਸ ਤੋਂ ਵੀ ਕਹਿ ਲਓ ਕਿ ਤਪਸ਼ ਵਾਲੀ ਗਰਮੀ ਹੈਗੀ ਆ ਇਸ ਟਾਈਮ। ਸਾਡੇ ਤੇ ਇੱਧਰ ਚੁਲਕਣੀਆਂ ਕੁੜੀਆਂ ਖਾਸੀਆਂ ਪੈਂਦੀਆਂ ਨੇ, ਉੜੀਸਾ 'ਚ ਉਹਦਾ ਬਹੁਤ ਜ਼ਿਆਦਾ ਮਤਲਬ ਕਿ ਹੁਮਸ ਜਿਹਾ ਹੁੰਦਾ ਹੈ। ਤਾਂ ਇਹ ਆ ਕਿ ਇਹ ਸਾਰਾ ਕੁਛ ਜਿਹੜਾ ਹੁਣ ਬੈਂਕ ਨੇ ਜਦੋਂ ਵੇਖਿਆ, ਉਹਨਾਂ ਨੇ ਪੋਸਟ ਕੀਤਾ ਕਿ ਇਨਸਾਨੀਅਤ ਤਾਂ ਬਈ ਹੈਗੀ ਆ ਤੁਹਾਡੇ 'ਚ। ਤਾਂ ਉਸ ਤੋਂ ਬਾਅਦ ਫਿਰ ਇਹਨਾਂ ਨੇ ਰੀਟਵੀਟ ਵੀ ਕੀਤਾ ਜਾਂ ਖੁਦ ਸਫਾਈ ਵੀ ਦਿੱਤੀ SBI ਨੇ ਕਿ ਦੇਖੋ ਜੀ ਸਾਨੂੰ ਦੁੱਖ ਹੋਇਆ ਤੇ ਜਿਹੜੇ ਇਹ ਹੈਗੇ ਨੇ ਬਜ਼ੁਰਗ ਹਰ ਮਹੀਨੇ ਆਪਣੇ ਪਿੰਡ ਸਥਿਤ CSP ਪੁਆਇੰਟ ਤੋਂ ਪੈਨਸ਼ਨ ਲੈ ਲੈਂਦੇ ਸੀ, ਬਜ਼ੁਰਗ ਹੋਣ ਕਰਕੇ, ਪਰ ਹੁਣ ਫਿੰਗਰਪ੍ਰਿੰਟ ਮੈਚ ਨਹੀਂ ਸੀ ਕਰ ਰਹੇ ਤੇ ਇਹ ਬ੍ਰਾਂਚ 'ਚ ਗਏ ਸੀਗੇ ਤੇ ਸਾਡੇ ਮੈਨੇਜਰ ਨੇ ਤੁਰੰਤ ਇਹਨਾਂ ਨੂੰ ਅਕਾਊਂਟ 'ਚੋਂ ਪੈਸੇ ਕੱਢ ਕੇ ਦੇ ਦਿੱਤੇ ਆ। ਰੌਲਾ ਤਾਂ ਹਾਈ ਆ ਨਾ। ਗੱਲ ਇਹ ਆ ਕਿ ਦੇਖੋ ਜਿਹੜਾ ਆਧਾਰ ਸਿਸਟਮ ਆ, ਆਧਾਰ ਸਿਸਟਮ ਦੇ ਵਿੱਚ ਮੰਨ ਲਓ ਜੇ ਉਹ ਫਿੰਗਰਪ੍ਰਿੰਟ ਨਹੀਂ ਚੱਕ ਰਿਹਾ, ਅੱਖਾਂ ਦੀਆਂ ਪੁਤਲੀਆਂ ਨਹੀਂ ਚੱਕ ਰਿਹਾ, ਤੇ ਬਜ਼ੁਰਗ ਦਾ ਕੀ ਕਸੂਰ ਆ? ਜਿਹੜੀ ਚੀਜ਼ ਹੁਣ ਤੁਸੀਂ ਬੈਂਕ 'ਚ ਸੱਦ ਕੇ ਤੇ ਉਹ ਵੈਰੀਫਾਈ ਕਰਕੇ ਕਰ ਦਿੱਤੀ ਆ, ਤਾਂ ਕੋਈ ਤੁਸੀਂ ਆਪਣਾ ਕੋਈ ਇਸ ਤਰ੍ਹਾਂ ਦਾ ਸਟਾਫ ਰੱਖੋ, ਭਾਵੇਂ ਆਰਜੀ ਰੱਖੋ, ਕਿ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ, ਅੰਗਹੀਨ ਲੋਕ ਨੇ, ਬਜ਼ੁਰਗ ਲੋਕ ਨੇ, ਜਾਂ ਬਹੁਤ ਹੀ ਜ਼ਿਆਦਾ ਗਰੀਬ ਲੋਕ ਨੇ, ਕਿ ਤੁਸੀਂ ਉਹਨਾਂ ਦੇ ਘਰਾਂ 'ਚ ਜਾ ਕੇ ਉਹ ਸਾਰਾ ਕੁਝ ਚੈੱਕ ਕਰਕੇ ਤੇ ਉੱਥੇ ਪੈਨਸ਼ਨ ਦੇ ਦਿਓ। ਅੱਗੇ ਇਸ ਤਰ੍ਹਾਂ ਹੀ ਹੁੰਦਾ ਸੀ ਸਿਸਟਮ, ਪਿੰਡਾਂ 'ਚ ਪਹੁੰਚ ਜਾਂਦੀ ਸੀ ਪੈਨਸ਼ਨ, ਪਰ ਬਾਅਦ 'ਚ ਇਹਨਾਂ ਨੇ ਖਾਤੇ 'ਚ ਪਾਉਣ ਵਾਲਾ ਕੰਮ ਸ਼ੁਰੂ ਕਰ ਦਿੱਤਾ। ਉਹਦੇ 'ਚ ਇਸ ਤਰ੍ਹਾਂ ਦੀਆਂ ਦਿੱਕਤਾਂ ਫਿਰ ਆਉਂਦੀਆਂ ਨਹੀਂ। ਜੀ ਜੀ ਬਿਲਕੁਲ। ਮਿੰਟੂ ਜੀ ਸ਼ੁਕਰੀਆ, ਬੜੀ ਮਿਹਰਬਾਨੀ। ਮਿਲਦੇ ਹਾਂ ਜੀ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਛੋਟੇ ਪ੍ਰੋਗਰਾਮ ਦੀ ਇੱਥੇ ਜਿਹੜੀ ਉਹ ਸਮਾਪਤੀ ਹੈ ਮਿੰਟੂ ਜੀ ਦੇ ਨਾਲ ਗੱਲਬਾਤ ਦੀ। ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਹਾਜ਼ਰ ਹੁੰਦੇ ਆ। ਕੁਛ ਹੋਰ ਜਿਹੜੀਆਂ ਖਬਰਾਂ ਚੱਲ ਰਹੀਆਂ, ਗੱਲਾਂ ਬਾਤਾਂ ਹੋ ਰਹੀਆਂ, ਉਸ ਦੇ ਬਾਰੇ ਜਿਹੜੀ ਉਹ ਆਪਾਂ ਚਰਚਾ ਕਰਾਂਗੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਆਪ ਸਭ ਦਾ ਸਵਾਗਤ ਹੈ। ਖਬਰ ਤੇ ਨਜ਼ਰ ਪ੍ਰੋਗਰਾਮ ਚੱਲ ਰਿਹਾ ਆ। ਅਗਲੀਆਂ ਕੁਝ ਖਬਰਾਂ ਗੱਲਾਂ ਦੇ ਉੱਤੇ ਗੱਲ ਕਰਦੇ ਜਾਈਏ। ਗੱਲ ਆਪਾਂ ਅੰਮ੍ਰਿਤਪਾਲ ਸਿੰਘ ਹੁਣਾਂ ਦੀ ਜਿਹੜੀ ਪਤਨੀ ਆ ਕਿਰਨਦੀਪ ਕੌਰ ਨੂੰ ਲੈ ਕੇ ਕਰਦੇ ਆ। ਹੁਣ ਦੇਖੋ ਵੀ ਇਹ ਚੀਜ਼ ਤਾਂ ਕਿਤੇ ਨਾ ਕਿਤੇ ਸਪਸ਼ਟ ਆ, ਸਰਕਾਰ ਦੀ ਇੱਥੇ ਬਦਨੀਤੀ ਸੀਗੀ ਵੀ ਉਸ ਨੂੰ ਜਾਣ ਬੁੱਝ ਕੇ ਰੋਕਿਆ ਜਾਵੇ। ਐਮਪੀ, ਸਾਬਕਾ ਮੁੱਖ ਮੰਤਰੀ, ਜਥੇਦਾਰ ਸਾਹਿਬ, ਹੋਰ ਕਈਆਂ ਨੇ ਉਸ ਕੁੜੀ ਦੇ ਹੱਕ ਦੇ ਵਿੱਚ ਜਿਹੜੀ ਉਹ ਗੱਲ ਕੀਤੀ ਆ। ਪਰ ਇੱਕ ਸ਼ੱਕ, ਇੱਕ ਸ਼ੁਬਾ ਜਿਹੜੀ ਇਹ ਜ਼ਰੂਰ ਸਾਰਿਆਂ ਨੂੰ ਹੋ ਰਹੀ ਆ ਵੀ ਜਿਸ ਚੀਜ਼ ਤੋਂ ਉਹ ਡਰ ਰਹੀ ਸੀ ਵੀ ਮੈਂ ਓਵਰਸਟੇ ਨਾ ਕਰ ਜਾਵਾਂ। ਆਪਾਂ ਨੂੰ ਪਤਾ ਆ ਵੀ ਓਵਰਸਟੇ ਨੂੰ ਹੁਣ ਤਾਂ ਜਿਹੜਾ ਆ ਉਹ ਢਿੱਲ ਵੀ ਦੇ ਸਕਦੇ ਹੁੰਦੇ ਆ, ਪਰ ਆਪਾਂ ਨੂੰ ਪਤਾ ਵੀ ਜਦੋਂ ਕਿਸੇ ਨੂੰ ਫਸਾਉਣਾ ਹੋਵੇ ਤਾਂ ਫਿਰ ਕਿੱਦਾਂ ਜਿਹੜਾ ਉਹ ਕੀਤਾ ਜਾਂਦਾ ਆ। ਸੋ ਲੱਗਦਾ ਵੀ ਜਾਣ ਬੁੱਝ ਕੇ ਉੱਤੋਂ ਓਵਰਸਟੇ ਕਰਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕਰਵਾਈ ਜਾ ਰਹੀ ਆ ਵੀ ਇਹ ਸਮਹਾਉ ਓਵਰਸਟੇ ਕਰ ਜਾਵੇ ਤੇ ਫਿਰ ਇਹਨੂੰ ਆਪਾਂ ਕਿਸੇ ਕੇਸ ਦੇ ਵਿੱਚ ਜਿਹੜਾ ਆ ਉਹ ਆਪਾਂ ਫਸਾ ਲਈਏ। ਪਰ ਇੱਥੇ ਸਾਰੇ ਮਾਮਲਿਆਂ 'ਚ ਜਿਨ੍ਹਾਂ ਨੇ ਇਸ ਕੁੜੀ ਦੇ ਹੱਕ ਦੇ ਵਿੱਚ ਆਵਾਜ਼ ਜਿਹੜੀ ਲਗਾਈ ਆ ਉਹ ਇੱਕ ਚੰਗੀ ਗੱਲ ਆ। ਪਰ ਦੇਖ ਰਹੇ ਆ ਵੀ ਚਲੋ ਜਿਨ੍ਹਾਂ ਦੀ ਸਮਝ ਥੋੜ੍ਹੀ ਆ ਜਾਂ ਉਹ ਚੀਜ਼ ਨੂੰ ਸਮਝਦੇ ਨਹੀਂ ਆ, ਉਹ ਜ਼ਰੂਰ ਇਸ ਚੀਜ਼ ਦੇ ਉੱਤੇ ਖੁਸ਼ੀ ਮਨਾ ਰਹੇ ਸੀਗੇ ਵੀ ਆ ਲੈ ਤਾਂ ਚੰਗਾ ਹੋਇਆ, ਵੀ ਇੱਦਾਂ ਨਹੀਂ ਹੋ ਸਕਦਾ, ਇਹਨੂੰ ਜਾਣ ਨਹੀਂ ਸੀ ਦੇਣਾ। ਜੇ ਤੁਹਾਨੂੰ ਆਖਿਆ ਹੈ ਤਾਂ ਤੁਸੀਂ ਜਾ ਨਹੀਂ ਸਕਦੇ। ਉਹਦੇ ਕੋਲ ਪੂਰੇ ਕਾਗਜ਼ਾਤ ਸੀ, ਪੂਰੇ ਡਾਕੂਮੈਂਟ ਸੀਗੇ। ਉਹਨਾਂ ਦੇ ਕੋਲ ਮਹੀਨੇ ਤੋਂ ਵੱਧ ਦਾ ਸਮਾਂ ਸੀਗਾ। ਜੇ ਉਸਨੂੰ ਉਹਨਾਂ ਨੇ ਕੁਛ ਪੁੱਛਣਾ-ਗਿੱਛਣਾ ਸੀ, ਪੁੱਛ-ਗਿੱਛ ਕਰਨੀ ਸੀ ਤਾਂ ਉਹ ਕਰ ਸਕਦੇ ਸੀਗੇ ਕਿਰਨਦੀਪ ਕੌਰ ਦੇ ਨਾਲ। ਪਰ ਉਹਨਾਂ ਨੇ ਉੱਦਾਂ ਨਹੀਂ ਕੀਤਾ, ਬਲਕਿ ਇੱਦਾਂ ਦੀ ਇੱਕ ਕੋਝੀ ਕਹਿ ਸਕਦੇ ਹਾਂ ਵੀ ਕਾਰਵਾਈ ਜਿਹੜੀ ਉਹ ਕੀਤੀ ਵੀ ਉਸ ਮੌਕੇ ਦੇ ਉੱਤੇ ਜਦੋਂ ਉਹ ਜਾ ਰਹੀ ਸੀ ਆਪਣੇ ਉੱਥੇ ਆਪਣੇ ਪੇਕੇ ਪਰਿਵਾਰ ਦੇ ਕੋਲ, ਤਾਂ ਉਦੋਂ ਉਹਨੂੰ ਜਿਹੜਾ ਉਹ ਰੋਕਿਆ ਗਿਆ। ਤੇ ਵੈਸੇ ਤਾਂ ਕੀ ਉਹਨਾਂ ਨੂੰ ਲੋਕਾਂ ਨੂੰ ਜਿਹੜਾ ਉਹ ਕਹਿਣਾ ਆ, ਪਰ ਅਕਲ ਦਾ ਜਨਾਜ਼ਾ ਉਹਨਾਂ ਦਾ ਨਿਕਲਿਆ ਵੀ ਕਹਿੰਦੇ ਜੀ ਡੱਕ ਲਈ ਜੀ, ਰੋਕ ਲਈ ਤੇ ਬਗੈਰ ਕਿਸੇ ਆਧਾਰ ਤੋਂ ਵੱਖ-ਵੱਖ ਜਿਹੜੀਆਂ ਚੀਜ਼ਾਂ, ਖਬਰਾਂ, ਰਿਪੋਰਟਾਂ ਜਿਹੜੀਆਂ ਉਹ ਪੇਸ਼ ਜਿਹੜੀਆਂ ਇਹਨਾਂ ਨੇ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਵੀ ਅੰਮ੍ਰਿਤਪਾਲ ਇਸ ਨੂੰ ਕੁੱਟਦਾ ਸੀ, ਇਹ ਇੱਦਾਂ ਆ। ਤੇ ਉਹ ਜਿਹੜੇ ਖੁਸ਼ੀ ਮਨਾ ਰਹੇ ਆ ਵੀ ਲੈ ਵੀ ਆ ਬਹੁਤ ਵਧੀਆ ਕੰਮ ਇਹਨਾਂ ਨੇ ਜਿਹੜਾ ਉਹ ਕੀਤਾ ਆ। ਉਹ ਇਹ ਚੀਜ਼ ਨਹੀਂ ਜਿਹੜੇ ਉਹ ਸਮਝਦੇ ਲੋਕ ਵੀ ਜਦੋਂ ਕਿਸੇ ਦਾ ਹੱਕ ਮਾਰਿਆ ਜਾਂਦਾ ਆ ਤੇ ਤੁਸੀਂ ਜਦੋਂ ਉਸ 'ਤੇ ਖੁਸ਼ ਹੁੰਦੇ ਆ ਤਾਂ ਕਿਸੇ ਨਾ ਕਿਸੇ ਦਿਨ ਤੁਹਾਡਾ ਆਪਣਾ ਵੀ ਕਿਸੇ ਨਾ ਮਾਮਲੇ ਦੇ ਵਿੱਚ ਹੱਕ ਮਾਰਿਆ ਜਾਂਦਾ ਹੁੰਦਾ ਆ ਤੇ ਉਦੋਂ ਫਿਰ ਨਾਲ ਕੋਈ ਨਹੀਂ ਖੜਦਾ ਹੁੰਦਾ, ਕਿਉਂਕਿ ਤੁਸੀਂ ਸਾਰਿਆਂ ਦੀ ਹੱਕ ਮਾਰਨ ਦੇ ਉੱਤੇ ਖੁਸ਼ੀ ਜਿਹੜੀ ਉਹ ਜ਼ਾਹਰ ਕਰ ਰਹੇ ਹੁੰਦੇ ਆ। ਤੇ ਜਿੱਦਣ ਤੁਹਾਡਾ ਹੱਕ ਮਾਰਿਆ ਜਾਣਾ ਆ ਉਦਣ ਕਿਸੇ ਨੇ ਵੀ ਜਿਹੜਾ ਆ ਉਹ ਨਾਲ ਸਾਥ ਨਹੀਂ ਦੇਣਾ ਹੁੰਦਾ। ਬਹੁਤ ਮੰਦਭਾਗੀ ਜਿਹੜੀ ਚੀਜ਼ ਹੋਈ ਆ ਤੇ ਇਸ ਦੇ ਵਿੱਚ ਤਾਂ ਇਹੀ ਲੱਗ ਰਿਹਾ ਆ ਵੀ ਜਾਣ ਬੁੱਝ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਆ। ਉਹ ਇਹ ਪਹਿਲੋਂ ਕਹਿੰਦੇ ਰਹੇ ਆ ਵੀ ਅਸੀਂ ਕਿਸੇ ਦੇ ਵੀ ਪਰਿਵਾਰ ਨੂੰ ਤੰਗ ਪਰੇਸ਼ਾਨ ਨਹੀਂ ਕਰਦੇ, ਪਰ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਗੱਲਾਂ ਤੋਂ ਕੁਛ ਇਹਨਾਂ ਨੂੰ ਉਲਟ ਹੀ ਦਿਖਾਉਂਦੀਆਂ ਨੇ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਨਰੋਦਾ ਗਾਮ ਕੇਸ ਦੇ ਮਾਮਲੇ ਦੇ ਵਿੱਚ ਜਿਹੜੇ ਪੀੜਤ ਧਿਰ ਆ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਨਿਆਂਪਾਲਿਕਾ ਦਾ ਫੈਸਲਾ ਆਇਆ ਆ ਇਹ ਤਾਂ ਕਤਲ ਵਾਲਾ ਹੀ ਕੰਮ ਜਿਹੜੀ ਇਸ ਚੀਜ਼ ਦੇ ਵਿੱਚ ਬਣੀ ਆ। 67 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ। ਇਸ ਦੇ ਉੱਤੇ ਨਿਰਾਸ਼ਾ ਜਿਹੜੀ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਪੀੜਤਾਂ ਨੇ ਜਿਹੜੀ ਉਹ ਜਤਾਈ ਆ। ਉਹਨਾਂ ਨੇ ਕਿਹਾ ਵੀ ਇਹ ਜਿਹੜਾ ਫੈਸਲਾ ਹੈ ਨਿਆਂਪਾਲਿਕਾਂ ਦਾ ਇਹ ਇੱਕ ਕਤਲ ਆ। ਕਹਿੰਦੇ ਵੀ ਇਸ ਨਾਲ ਸਿਰਫ ਜਿਹੜਾ ਦੰਗਾ ਕਰਨ ਵਾਲੇ ਆ ਉਹਨਾਂ ਦਾ ਹੀ ਹੌਸਲਾ ਜਿਹੜਾ ਉਹ ਵਧੇਗਾ। ਇਹ ਘਟਨਾ ਜਿਹੜਾ ਕਹਿੰਦੇ ਵੀ ਮੁਸਲਿਮ ਭਾਈਚਾਰੇ ਦੇ 11 ਜਾਣਿਆਂ ਦੀ ਹੱਤਿਆ ਕਰ ਦਿੱਤੀ ਗਈ ਸੀਗੀ ਤੇ ਪੀੜਤਾਂ ਨੇ ਜਿਹੜਾ ਦਾਅਵਾ ਕੀਤਾ ਸੀ ਕਤਲੇਆਮ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਹੋਇਆ। ਜਿਸ ਪੀੜਤਾਂ ਦੇ ਵਿੱਚ ਸ਼ਰੀਫ ਮਲਿਕ, ਇਮਤਿਆਜ਼ ਕੁਰੈਸ਼ੀ ਨੇ ਕਿਹਾ ਵੀ ਨਿਆਂਪਾਲਿਕਾ ਦਬਾਅ ਹੇਠ ਕੰਮ ਕਰ ਰਹੀ ਆ ਤੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਦੰਗਾਈਆਂ ਦੇ ਹੱਕ ਦੇ ਵਿੱਚ ਇਹ ਫੈਸਲਾ ਦਿੱਤਾ ਆ ਇਹ ਉਹਨਾਂ ਨੂੰ ਹੱਲਾਸ਼ੇਰੀ ਮਿਲੂਗੀ। ਜਿਹੜਾ ਗੋਧਰਾ ਕਾਂਡ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਨਰੋਦਾ ਰਾਮ ਮਾਮਲਾ ਜਿਹੜਾ ਉਹ ਬਣਿਆ ਸੀ, ਲੇਖ ਤਾਂ ਦੇਖੋ ਇੱਥੇ ਦੀਆਂ ਅਖਬਾਰਾਂ ਉਹਨਾਂ ਨੂੰ ਦੰਗਾ ਹੀ ਦਿੰਦੀਆਂ ਆ, ਪਰ ਉਹਨਾਂ ਨੂੰ ਅੰਦਰ ਹੀ ਜਿਹੜਾ ਉਹ ਸਾੜ ਦਿੱਤਾ ਗਿਆ ਸੀ, ਜਾਲ ਦਿੱਤਾ ਗਿਆ ਸੀਗਾ। ਸੋ ਆਪਣੇ ਸਾਹਮਣੇ ਜਿਹੜਾ ਇਹ ਸਾਰਾ ਕੁਛ ਉੱਥੇ ਇਹਨਾਂ ਦੇ ਇਹ ਜਿਹੜੇ ਗਵਾਹਾਂ ਦੇ ਸਾਹਮਣੇ ਜਿਹੜਾ ਸਾਰਾ ਕੁਛ ਹੋਇਆ, ਪਰ ਇਹਨਾਂ ਗਵਾਹਾਂ ਦੀ
ਜਿਹੜੀ ਆ ਉਹ ਇੱਕ ਸਾਰ ਜਿਹੜੀ ਹੁਣ ਨਹੀਂ ਸੁਣੀ ਗਈ। ਜ਼ਿਕਰ ਕਰ ਰਹੇ ਸੀਗੇ ਵੀ ਨਿਆਂਪਾਲਿਕਾ ਦਾ ਕਸੂਰ ਆ ਕਿ ਸਬੂਤ ਇਕੱਠੇ ਕਰਨ ਵਾਲਿਆਂ ਦਾ ਜਿਹੜਾ ਉਹ ਸਬੂਤ ਆ, ਪਰ ਜੋ ਵੀ ਆ ਸਮਹਾਓ ਇੱਕ ਪਾਸਿਓਂ ਤਾਂ ਕੁਛ ਨਾ ਕੁਛ ਇਸੇ ਢੰਗ ਦਾ ਰਵੱਈਆ ਅਪਣਾਇਆ ਗਿਆ ਤਾਂ ਜੋ ਜਿਹੜੇ ਇਸ ਕਤਲੇਆਮ ਦੇ ਵਿੱਚ ਸ਼ਾਮਲ ਸੀਗੇ ਉਹਨਾਂ ਨੂੰ ਬਾਹਰ ਜਿਹੜਾ ਉਹ ਕੱਢਿਆ ਜਾ ਸਕੇ। ਸੋ ਪੀੜਤ ਖਾਸੇ ਇਸ ਚੀਜ਼ ਤੋਂ ਨਿਰਾਸ਼ ਜਿਹੜੇ ਉਹ ਹੋਏ, ਇਸ ਫੈਸਲੇ ਨੂੰ ਇੱਕ ਕਤਲ ਦੇ ਰੂਪ ਦੇ ਵਿੱਚ ਦੇਖਦੇ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ, ਜਿਹੜਾ ਪੁੰਛ ਦੇ ਵਿੱਚ ਹਮਲਾ ਹੋਇਆ ਆ, ਇਹ 5 ਜਿਹੜੇ ਫੌਜੀ ਇਸ ਹਮਲੇ ਦੇ ਵਿੱਚ ਮਾਰੇ ਗਏ ਆ, ਉਹਨਾਂ ਦੇ ਵਿੱਚੋਂ 4 ਪੰਜਾਬ ਦੇ ਸਨ। ਸੋ ਆਪਾਂ ਥੋੜ੍ਹੇ ਦਿਨ ਪਹਿਲਾਂ ਤੋਂ ਦੇਖ ਰਹੇ ਹਾਂ ਪੰਜਾਬ ਦੇ ਵਿੱਚ ਆ ਕੇ ਜਿਹੜਾ ਰਾਸ਼ਟਰਵਾਦ ਦਾ ਬੜਾ ਇੱਕ ਢੋਂਗ ਰਚਾਉਣ ਵਾਲੀਆਂ ਗੱਲਾਂ ਜਿਹੜੀਆਂ ਉਹ ਨਾਲ ਦੇ ਨਾਲ ਚੱਲ ਰਹੀਆਂ ਆ। ਪਰ ਹੁਣ ਦੇਖੋ ਉਹਨਾਂ ਲੋਕਾਂ ਨੂੰ ਸਮਝ ਜਾਣਾ ਚਾਹੀਦਾ ਆ ਵੀ ਹੁਣ ਇੰਨੇ ਜ਼ਿਆਦਾ ਜਿਹੜੇ ਪੰਜਾਬੀ ਆ ਜਿਹੜੇ ਇੱਥੋਂ ਹੀ ਉਸੇ ਸੂਬੇ ਤੋਂ ਜਿਹੜੇ ਆ ਉਹ ਗਏ ਆ, ਉਹ ਉਸ ਮੁਲਕ ਜਿਹੜਾ ਕਿ ਉਹਨਾਂ ਦੇ ਸਿੱਖਾਂ ਦੇ ਨਾਲ, ਮਾਈਨੋਰਟੀਜ਼ ਦੇ ਨਾਲ ਧੱਕਾ ਵੀ ਕਰਦਾ ਹੈ, ਪਰ ਫਿਰ ਵੀ ਉਸ ਤੋਂ ਜਾਨ ਨਿਸ਼ਾਵਰ ਕਰਨ ਦੇ ਲਈ ਤਿਆਰ ਰਹਿੰਦੇ ਆ। ਜਾਨ ਨਿਸ਼ਾਵਰ ਜਿਹੜੀ ਉਹ ਕਰ ਜਾਂਦੇ ਆ ਤੇ ਫਿਰ ਵੀ ਉਸ ਦੇ ਬਾਵਜੂਦ ਉਹਨਾਂ ਨੂੰ ਥਾਂ ਥਾਂ ਦੇ ਉੱਤੇ ਜਾ ਕੇ ਜਿਹੜੇ ਸਰਟੀਫਿਕੇਟ ਦੇਣੇ ਪੈਂਦੇ ਆ। ਉਹਨਾਂ ਨੂੰ ਜਿਹੜਾ ਆ ਸਰਟੀਫਿਕੇਟਾਂ ਦੀ ਉਹਨਾਂ ਦੇ ਕੋਲੋਂ ਮੰਗ ਕੀਤੀ ਜਾਂਦੀ ਆ, ਪਰ ਮੈਨੂੰ ਨਹੀਂ ਲੱਗਦਾ ਵੀ ਇਸ ਤੋਂ ਵੱਡਾ ਕੋਈ ਸਰਟੀਫਿਕੇਟ ਹੋਰ ਉਹਨਾਂ ਦੇ ਲਈ ਜਿਹੜਾ ਉਹ ਹੋ ਸਕਦਾ ਆ ਵੀ ਉਹ ਮੁਲਕ ਦੇ ਪ੍ਰਤੀ ਜਿਹੜਾ ਉਹ ਕੀ ਸੋਚਦੇ ਹੋਣਗੇ। ਕਈ ਜਣੇ ਉਹਨਾਂ ਦੀ ਫੌਜ ਦੇ ਵਿੱਚ ਕੰਮ ਕਰਨ ਨੂੰ ਲੈ ਕੇ ਜਾਂ ਕਿੱਦਾਂ ਆ ਉਸ ਦੇ ਨਾਲ ਹਾਮੀ ਭਰਦੇ ਹੋਣਗੇ, ਕਈ ਨਹੀਂ ਵੀ ਭਰਦੇ ਹੋਣਗੇ, ਪਰ ਜਿੰਨੇ ਹੁਣ ਤੱਕ ਸਿੱਖਾਂ ਨੇ ਉਸ ਮੁਲਕ ਦੇ ਲਈ ਵੀ ਸ਼ਹਾਦਤਾਂ ਦਿੱਤੀਆਂ ਨੇ, ਚਾਹੇ ਉਹ ਆਜ਼ਾਦੀ ਦੇ ਵੇਲੇ ਸੀ ਤੇ ਚਾਹੇ ਆਜ਼ਾਦੀ ਤੋਂ ਬਾਅਦ ਦੇ ਵਿੱਚ ਵੱਖ-ਵੱਖ ਦੇਖੋ ਜੀ ਉਹਨਾਂ ਨੇ ਜੰਗਾਂ ਦੇ ਵਿੱਚ ਜਾ ਕੇ ਕੁਰਬਾਨੀਆਂ ਜਿਹੜੀਆਂ ਦਿੱਤੀਆਂ ਆ, ਉਸ ਦਾ ਦੇਣਾ ਤਾਂ ਉਹ ਮੁਲਕ ਨਹੀਂ ਦੇ ਸਕਦਾ। ਹਾਂ, ਬਲਕਿ ਉਹਨਾਂ ਸਿਰ ਸਵਾਹ ਜ਼ਰੂਰ ਜਿਹੜੀ ਉਹ ਪਾ ਜਾਂਦਾ ਆ ਜਦੋਂ ਸਾਰਿਆਂ ਹੀ ਪੰਜਾਬੀਆਂ ਨੂੰ ਉਸ ਤਰੀਕੇ ਦੇ ਨਾਲ ਇੱਕ ਹੀਣ ਭਾਵਨਾ ਦੇ ਨਾਲ ਤੇ ਇੱਕ ਦੂਜੇ ਦਰਜੇ ਦੇ ਜਿਹੜੇ ਨਾਗਰਿਕਾਂ ਦੇ ਵਜੋਂ ਖਾਸ ਕਰਕੇ ਉੱਥੇ ਮਾਈਨੋਰਟੀਜ਼ ਤੇ ਇਹ ਪੰਜਾਬ ਦੀ ਗੱਲ ਕਰੀਏ ਤਾਂ ਉੱਥੇ ਸਿੱਖਾਂ ਨੂੰ ਉਸ ਹਿਸਾਬ ਦੇ ਨਾਲ ਜਦੋਂ ਉਹ ਦੇਖਦੇ ਆ। ਆਪਣੀ ਪੰਜਾਬ ਦੇ ਵਿੱਚ ਬਹੁਤ ਸਾਰੇ ਜਿਹੜੇ ਪਰਿਵਾਰ ਆ ਉਹ ਫੌਜੀ ਪਰਿਵਾਰ ਰਹੇ ਨੇ। ਫੌਜ ਦੇ ਨਾਲ ਸਿੱਧੇ ਅਸਿੱਧੇ ਰੂਪ ਦੇ ਵਿੱਚ ਉਹਨਾਂ ਦਾ ਕਹਿ ਲਓ ਵੀ ਨੇੜਤਾ ਰਹੀ ਆ, ਚਾਹੇ ਉਹ ਹੁਣ ਨਹੀਂ, ਪਰ ਉਹਨਾਂ ਦੇ ਪਿਤਾ ਜਾਂ ਦਾਦੇ ਪੜਦਾਦੇ ਉਹ ਕੋਈ ਨਾ ਕੋਈ ਉਹਨਾਂ ਦੇ ਫੌਜ ਦੇ ਵਿੱਚ ਜਾ ਕੇ ਆਉਂਦੇ ਰਹੇ ਆ ਤੇ ਬਾਰ-ਬਾਰ ਜਦੋਂ ਉਹਨਾਂ ਨੂੰ ਇਹ ਚੀਜ਼ ਦਿਖਾਈ ਜਾਂਦੀ ਆ ਜਾਂ ਕਹੀ ਜਾਂਦੀ ਆ ਤਾਂ ਦਿਲ ਤਾਂ ਉਹਨਾਂ ਦਾ ਵੀ ਟੁੱਟਦਾ ਹੋਣਾ ਵੀ ਦੱਸ ਯਾਰ ਜੇ ਇਸ ਮੁਲਕ ਦੇ ਲਈ ਇਹ ਕੁਛ ਕਰਦੇ ਆ ਤਾਂ ਉਹ ਬਾਅਦ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਵਿਤਕਰਾ ਜਾਂ ਵਤੀਰਾ ਜਿਹੜਾ ਉਹ ਕਰ ਰਹੇ ਹੁੰਦੇ ਆ। ਸੋ ਇੱਥੇ ਹੀ ਆਪਣੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਆਪਾਂ ਹੁਣ ਸਮਾਪਤ ਕਰਾਂਗੇ। ਮਿਲਦੇ ਹਾਂ ਜਿਹੜਾ ਜੀ ਉਹ ਅਗਲੀ ਵਾਰ। ਉਦੋਂ ਤੱਕ ਲਈ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।